ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਪ੍ਰੋਗਰਾਮ ਲੈ ਕੇ ਆਏ ਹਾਂ ਜੀ ਖਬਰਸਾਰ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੁੰਦਾ ਆ ਉੱਥੇ ਜ਼ਰੂਰ ਝਾਤ ਮਾਰਾਂਗੇ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਇਲੈਕਸ਼ਨਾਂ ਆ ਉਹਦੇ ਲਈ ਅਸੀਂ ਬੜੇ ਉਤਸੁਕ ਹੁੰਦੇ ਆ ਕਿ ਉੱਥੇ ਦੀ ਜਿਹੜੀ ਖਬਰ ਆ ਸਾਨੂੰ ਜ਼ਰੂਰ ਚਾਹੀਦੀ ਹੁੰਦੀ ਆ। ਤੇ ਅੱਜ ਦੇ ਦਿਨ ਸਾਡੇ ਨਾਲ ਹੁੰਦੇ ਨੇ ਸੁਸ਼ੀਲ ਦਸਾਂਝ ਹੁੰਦੇ ਨੇ ਸਾਡੇ ਨਾਲ, ਤੇ ਉਹਦੇ ਵਿੱਚ ਤੁਸੀਂ ਕਾਲਾਂ ਵੀ ਕਰ ਸਕੋਗੇ। ਕਾਲ ਕਰਨ ਲਈ ਫੋਨ ਨੰਬਰ 4082725200 408 272 5200। ਤੇ ਕਿਸੇ ਵੀ ਇਲਾਕੇ ਦੀ ਤੁਸੀਂ ਕੋਈ ਗੱਲਬਾਤ ਪੁੱਛਣੀ ਆ, ਜਿਹੜੇ ਵੀ ਤੁਸੀਂ ਜਿਸ ਵੀ ਇਲਾਕੇ ਦੇ ਨਾਲ ਸੰਬੰਧਿਤ ਹੈਗੇ ਆ ਉੱਥੇ ਦਾ ਜੇ ਹਾਲ ਚਾਲ ਪੁੱਛਣਾ ਆ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਜੀ ਸੁਣ ਸਕਦੇ ਆ ਫੋਨ ਦੇ ਉੱਤੇ 832 551 5029 6054756868 8325515029 ਤੇ ਇੰਟਰਨੈਟ ਦੇ ਜ਼ਰੀਏ www.punjabiradiousa.com। ਤੇ ਜੀ ਹੁਣ ਗੱਲਬਾਤ ਕਰਦੇ ਹਾਂ ਸੁਸ਼ੀਲ ਦਸਾਂਝ ਹੋਣਾ ਨਾਲ। ਸੁਸ਼ੀਲ ਦਸਾਂਝ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਹਾਂਜੀ ਤੇ ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਕੌਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਜੀ ਸੁਸ਼ੀਲ ਦਸਾਂਝ ਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਜੀ ਜਿਵੇਂ ਬਲਵਿੰਦਰ ਹੋਰਾਂ ਨੇ ਦੱਸਿਆ ਕਿ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਉਂਕਿ ਦੌਰ ਇਸ ਕਿਸਮ ਦਾ ਹੈ ਇਸ ਵੇਲੇ ਹਰ ਵਿਭਾਗ ਦੇ ਉੱਤੇ ਸਿਰਫ ਭਾਰਤ ਦੇ ਵਿੱਚ ਹੋ ਰਹੀਆਂ ਚੋਣਾਂ, ਕੀ ਬਣੇਗਾ ਇਹਨਾਂ ਚੋਣਾਂ ਦੇ ਵਿੱਚ? ਨਰਿੰਦਰ ਮੋਦੀ ਦੀ ਲਹਿਰ ਹੈ ਜਾਂ ਨਹੀਂ ਹੈ? ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਕੀ ਕਰੇਗੀ? ਜਾਂ ਫਿਰ ਹੌਲੀ ਇੱਕ ਨਵਾਂ ਚਿਹਰਾ ਅਰਵਿੰਦ ਕੇਜਰੀਵਾਲ ਦੇ ਰੂਪ ਵਿੱਚ ਜਿਹੜਾ ਸਾਹਮਣੇ ਆਇਆ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਇਸ ਤਰ੍ਹਾਂ ਦਾ ਅਸਰ ਪਾਏਗੀ ਉਹਨਾਂ ਨੂੰ ਚੋਣਾਂ ਦੇ ਦੌਰਾਨ? ਇਸ ਹਿਸਾਬ ਦੀ ਪਾਰਲੀਮੈਂਟ ਬਣੇਗੀ, ਕਿਹੜੀ ਸਰਕਾਰ ਬਣੇਗੀ? ਇਹਦੇ ਪੰਜਾਬ ਦੇ ਵਿੱਚ ਕੀ ਹੋਏਗਾ? ਕਿ ਅਕਾਲੀ BJP ਦਾ ਜੋੜ ਜੇ ਉਮੀਦਵਾਰ ਜਿਹੜੇ ਹੈ ਜਿਹੜੀਆਂ ਉਮੀਦਾਂ ਪਾਲੀਆਂ ਹੋਈਆਂ ਬਾਦਲ ਸਾਹਿਬ ਨੇ ਉਹਨਾਂ ਉਮੀਦਾਂ ਤੇ ਖਰੇ ਉਤਰਨਗੇ, ਜਾਂ ਫਿਰ ਕਾਂਗਰਸ ਪਾਰਟੀ ਜਿਹੜੀ ਕੱਲ੍ਹ ਤੱਕ ਮਰਨ ਅਵਸਥਾ ਵਿੱਚ ਸੀ ਪੰਜਾਬ ਦੇ ਵਿੱਚ ਉਹ ਜਿਹੜੀ ਬਿਜਲੀ ਵੀ ਮਿਲੀ ਹੈ ਇਸ ਸੰਜੀਵਨੀ ਦੇ ਕੀ ਨਤੀਜੇ ਨਿਕਲਣਗੇ? ਕਾਂਗਰਸ ਕੀ ਆਪਣੀਆਂ ਪਹਿਲੀਆਂ ਸੀਟਾਂ ਬਚਾ ਸਕੇਗੀ ਜਾਂ ਜਿਹੜੀਆਂ ਪਹਿਲਾ ਸੀਟ ਹੈ ਉਹ ਘੱਟ ਜਾਣਗੀਆਂ ਜਾਂ ਕੋਈ ਸੀਟਾਂ ਵੱਧ ਜਾਣਗੀਆਂ? ਇਹ ਚਰਚਾ ਜਿਹੜਾ ਹੈ ਹਰ ਜ਼ੁਬਾਨ ਦੇ ਉੱਤੇ ਹੈ, ਇੱਕ ਦੂਜੇ ਨੂੰ ਸਵਾਲ ਪੁੱਛੇ ਜਾ ਰਹੇ ਹੈ, ਇਹ ਪੁੱਛਿਆ ਜਾ ਰਿਹਾ ਤੁਹਾਡੇ ਹਲਕੇ ਵਿੱਚ ਕੀ ਹੋਏਗਾ? ਅਸੀਂ ਵੀ ਇਸ ਦੇ ਆਧਾਰ ਬਣਾ ਕੇ ਅੱਜ ਦੀ ਚਰਚਾ ਦਾ ਆਰੰਭ ਕਰਾਂਗੇ। ਜੀਵਿੰਦਰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਜੀ। ਸੁਸ਼ੀਲ ਜੀ ਸਭ ਤੋਂ ਪਹਿਲਾਂ ਤੇ ਬੜਾ ਇੱਕ ਮਾਹੌਲ ਬਣ ਜਾਂਦਾ ਆ ਸਰੋਪੇ ਪਾ ਕੇ ਇੱਕ ਦਲ ਬਦਲੂਆਂ ਦਾ ਜਾਂ ਘਰ ਵਾਪਸੀ ਦਾ। ਇਹ ਬੜਾ ਇੱਕ ਫੈਸ਼ਨ ਜਿਹਾ ਚੱਲਿਆ ਹੋਇਆ ਸਪੈਸ਼ਲੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ, ਸਾਰੀ ਦੁਨੀਆ ਦੇ ਨਾਲੋਂ ਜੇ ਦੇਖਿਆ ਜਾਵੇ ਨਾ ਪੰਜਾਬ ਦੇ ਵਿੱਚ ਇੱਕ ਦਲਾਂ ਨੂੰ ਬਦਲਣਾ ਤੇ ਦੂਸਰਾ ਜਿਹੜਾ ਆ ਕਦੀ ਕਿਸੇ ਦਾ ਖੂਹ ਖਿੱਚ ਕਰ ਲਈ। ਤੇ ਇਸੇ ਤਰ੍ਹਾਂ ਜਿਵੇਂ ਆਪਾਂ ਸਾਰੇ ਜਾਣਦੇ ਕਿ ਵੀਰ ਦਵਿੰਦਰ ਸਿੰਘ ਉਹਨਾਂ ਦੀ ਵੀ ਕਹਿੰਦੇ ਕਿ ਘਰ ਵਾਪਸੀ ਹੋ ਗਈ ਆ। ਕੀ ਇਹ ਤੁਸੀਂ ਸੋਚਦੇ ਹੁਣ ਇਹ ਪੱਕੀ ਘਰ ਵਾਪਸੀ ਹੋਊਗੀ ਜਾਂ ਉਹ ਵਾਪਸ ਮੁੜਨੇ ਵਾਲੇ ਆ? ਦੇਖੋ, ਕੁਝ ਲੋਕ ਹੁੰਦੇ ਹੈ ਜਿਹੜੇ ਸਾਰੀ ਉਮਰ ਇਹ ਮਹਿਸੂਸ ਕਰਦੇ ਰਹਿੰਦੇ ਹੈ ਕਿ ਉਹਨਾਂ ਦਾ ਜਿਹੜਾ ਬਣਦਾ ਮਾਨਸਾਰ ਉਹਨਾਂ ਨੂੰ ਨਹੀਂ ਮਿਲਿਆ, ਜੋ ਉਹਨਾਂ ਦੀ ਕਾਬਲੀਅਤ ਹੈ ਉਹਦੇ ਮੁਤਾਬਕ ਉਹਨਾਂ ਨੂੰ ਮਿਲਿਆ ਨਹੀਂ। ਇਹ ਬੇਚੈਨ ਰੂਹਾਂ ਹੁੰਦੀ ਹੈ। ਭਾਰਤ ਦੀ ਸਿਆਸਤ ਦੇ ਵਿੱਚ ਵੀ ਕੁਝ ਬੇਚੈਨ ਰੂਹਾਂ ਹੈ। ਪੰਜਾਬ ਦਾ ਜ਼ਿਕਰ ਕਰੀਏ ਕਿ ਪੰਜਾਬ ਦੇ ਵਿੱਚ 3-4 ਆਗੂ ਹੈ, ਸਿਆਸੀ ਆਗੂ ਜਿਹੜੇ ਵੱਖ-ਵੱਖ ਥਾਵਾਂ ਤੇ ਖੜੇ ਹੈ, ਪਰ ਕਿਰਦਾਰ ਜਾਂ ਕਹਿ ਲਓ ਆਚਰਣ ਜਾਂ ਕਹਿ ਲਓ ਸੁਭਾਅ ਦੇ ਪੱਖ ਤੋਂ ਨੇੜੇ ਹੈ। ਮਿਸਾਲ ਦੇ ਤੌਰ ਤੇ ਸ਼ਿਵਰਾਜ ਸਿੰਘ ਜੀ ਸ੍ਰੀਮਾਨ ਹੈ, ਤੁਸੀਂ ਉਹਨਾਂ ਬਾਰੇ ਲਫ਼ਜ਼ ਕਹਿ ਸਕਦੇ ਹੋ ਕਿ ਸ਼ਿਵਰਾਜ ਸਿੰਘ ਜੀ ਸ੍ਰੀਮਾਨ ਸਾਰੀ ਉਮਰ ਕਿਸੇ ਤੋਂ ਸੰਤੁਸ਼ਟ ਹੋਣ ਨਾ ਹੋਣ ਆਪਣੇ ਆਪ ਤੋਂ ਸੰਤੁਸ਼ਟ ਨਹੀਂ ਹੋਏ। ਮਿਸਾਲ ਦੇ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ 4 ਸਾਲ ਤੋਂ ਮਨਪ੍ਰੀਤ ਬਾਦਲ ਦਾ ਆਪਾਂ ਜ਼ਿਕਰ ਕਰ ਸਕਦੇ ਹਾਂ। ਉਹ ਵੀ ਸੰਤੁਸ਼ਟੀ ਨਾ ਆਪਣੇ ਆਪ ਤੋਂ ਸੰਤੁਸ਼ਟ ਹੈ, ਨਾ ਆਪਣੇ ਪਰਿਵਾਰ ਛੱਡ ਕੇ ਉਹਨਾਂ ਤੋਂ ਸੰਤੁਸ਼ਟ ਹੈ, ਤੇ ਜਿੱਥੇ ਗਏ ਨਾ ਉੱਥੋਂ ਸੰਤੁਸ਼ਟ ਹੈ। ਇਹਦੇ ਤੁਸੀਂ ਜਗਮੀਤ ਬਰਾੜ ਦਾ ਨਾਂ ਲੈ ਸਕਦੇ ਹੋ ਨਾ ਆਗੂਆਂ ਦੇ ਵਿੱਚ। ਜਗਮੀਤ ਬਰਾੜ ਵੀ ਉਹਨਾਂ ਦਾ ਸਾਰਾ ਕਰੀਅਰ ਤੁਸੀਂ ਦੇਖੋ, ਇਲੈਕਸ਼ਨ ਜਿਹੜੀਆਂ ਲੜੀਆਂ ਉਹਨਾਂ ਨੇ ਜਾਂ ਉਹਦਾ ਵੀ ਉਹਨਾਂ ਦਾ ਜੋ ਰਾਜਸੀ ਕਰੀਅਰ ਦੇਖੋ ਤਾਂ ਤੁਹਾਨੂੰ ਲੱਗੇਗਾ ਕਿ ਇਸ ਤੋਂ ਜ਼ਿਆਦਾ ਬੇਚੈਨ ਬੰਦਾ ਕੋਈ ਨਹੀਂ। ਕਦੀ ਨਹੀਂ ਉਹਨਾਂ ਨੂੰ ਲੱਗਾ ਕਿ ਉਹਨਾਂ ਜਿਹੜੀ ਕਾਬਲੀਅਤ ਉਹਦੇ ਮੁਤਾਬਕ ਉਹਨਾਂ ਨੂੰ ਜਿਹੜੇ ਮਾਨ ਸਨਮਾਨ ਮਿਲੇ ਨੇ ਜਾਂ ਉਹਨਾਂ ਨੂੰ ਅਹੁਦਾ ਮਿਲਿਆ ਜਾਂ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ। ਹੁਣ ਵੀ ਜ਼ੋਰ ਲਾ ਲਿਆ ਸਾਰੇ ਪੰਜਾਬ ਦੇ ਵਿੱਚ ਇੱਥੋਂ ਕਾਂਗਰਸ ਦਾ ਆਗੂ ਸੀ ਜਗਮੀਤ ਬਰਾੜ, ਜਿਹਨੇ ਬਾਰ-ਬਾਰ ਕਿਹਾ ਕਿ ਮੈਂ ਚੋਣ ਲੜਨ ਨੂੰ ਤਿਆਰ ਹੈ, ਜਿੱਥੇ ਮਰਜ਼ੀ ਚੋਣ ਲੜਾ ਲਓ।
ਚਾਹੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਲੜਾ ਲਓ, ਚਾਹੇ ਅੰਮ੍ਰਿਤਸਰ ਚ ਅਰੁਣ ਜੇਤਲੀ ਦੇ ਖਿਲਾਫ ਲੜਾ ਲਓ, ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਤੇ ਏਦਾਂ ਹੀ ਵੀਰ ਦਵਿੰਦਰ ਸਿੰਘ ਬਾਰੇ ਤੁਸੀਂ ਕਹਿ ਸਕਦੇ ਹੋ ਕਿ ਉਹਦੀ ਭਾਰਤੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਬੇਚੈਨ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਗਿਆ ਹੈ। ਉਸ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਰਾਜਨੀਤਿਕ ਕੈਰੀਅਰ ਸੀ ਹੁੰਦਾ ਵਿਦਿਆਰਥੀ ਜੀਵਨ ਤੋਂ ਵੀਰ ਦਵਿੰਦਰ ਸਿੰਘ ਹੋਰਾਂ ਦਾ ਆਲ ਇੰਡੀਆ ਸਿੱਖ ਫੈਡਰੇਸ਼ਨ ਤੇ ਹੁੰਦਾ, ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਆਗੂ ਦੇ ਤੌਰ ਤੇ ਬੜੇ ਪਾਪੂਲਰ ਰਹੇ। ਉਸ ਤੋਂ ਬਾਅਦ ਕਾਂਗਰਸ ਪਾਰਟੀ ਚ ਆ ਗਏ। ਕਾਂਗਰਸ ਪਾਰਟੀ ਦੇ ਵਿੱਚ 35 ਸਾਲ ਕੰਮ ਕੀਤਾ ਉਹਨਾਂ ਨੇ, ਪੰਜਾਬ ਦੇ ਡਿਪਟੀ ਸਪੀਕਰ ਵੀ ਰਹੇ, ਪਰ ਬੇਚੈਨੀ ਜਿਹੜੀ ਨਾਲ ਨਾਲ ਚੱਲਦੀ ਰਹੀ, ਇਸ ਕਰਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਤਾ। ਫਿਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਦਾਮਨ ਫੜ ਲਿਆ, ਇੱਥੇ ਵੀ ਆਪਣੇ ਆਪ ਨੂੰ ਸਿੱਖ ਮਹਿਸੂਸ ਨਹੀਂ ਕੀਤਾ, ਫਿਰ ਘਰੇ ਆ ਗਏ। ਉਸ ਤੋਂ ਬਾਅਦ ਜਦੋਂ ਪੀਪਲਜ਼ ਪਾਰਟੀ ਬਣੀ, ਮਨਪ੍ਰੀਤ ਬਾਦਲ ਦੇ ਨਾਲ ਹੋ ਗਏ, ਖਰੜ ਤੋਂ ਫਿਰ ਚੋਣ ਲੜੀ, ਹਾਰ ਗਏ, ਫਿਰ ਮਨਪ੍ਰੀਤ ਬਾਦਲ ਤੋਂ ਵੀ ਨਿਰਾਸ਼ ਹੋ ਗਏ। ਥੋੜ੍ਹੇ ਦਿਨ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਹੋਈ, ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਹੁਣ ਤੁਸੀਂ ਕਰਨਾ ਕੀ ਹੈ, ਕਿ ਤੁਹਾਡਾ ਮਿੱਤਰ ਨੇ ਮਨਪ੍ਰੀਤ ਬਾਦਲ ਕੀ ਬਠਿੰਡੇ ਚ ਲਾਗੇ। ਉਹ ਕਹਿਣ ਲੱਗੇ ਕਿ ਹਾਲੇ ਤੇ ਫੈਸਲਾ ਨਹੀਂ ਕਰ ਸਕਦਾ, ਮਨਪ੍ਰੀਤ ਬਾਦਲ ਤੋਂ ਵੀ ਮੈਂ ਨਿਰਾਸ਼ ਹੈ। ਤੇ ਹੁਣ ਜਦੋਂ ਫੇਰ ਤੋਂ ਕਾਂਗਰਸ ਪਾਰਟੀ ਸ਼ਾਮਲ ਆ ਗਿਆ ਤੇ ਇਹੀ ਸਵਾਲ ਪੱਤਰਕਾਰਾਂ ਨੇ ਵੀ ਪੁੱਛਿਆ, ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਤਾਂ ਆਪ ਹੁਣ ਕਾਂਗਰਸ ਦੇ ਨੇੜੇ ਆ ਗਏ, ਇਸ ਕਰਕੇ ਹੁਣ ਤਾਂ ਮਦਦ ਕਰਨੀ ਹੈ। ਤਾਂ ਵੀਰ ਦਵਿੰਦਰ ਸਿੰਘ ਦੇ ਕੋਲ ਹੁਣ ਕੋਈ ਠਿਕਾਣਾ ਨਹੀਂ ਸੀ। ਵੀਰ ਦਵਿੰਦਰ ਸਿੰਘ ਘਰੇ ਬੈਠੇ ਸੀ। ਜਿਹੜਾ ਬੰਦਾ ਰਾਜਨੀਤੀ ਚ ਇੱਕ ਵਾਰੀ ਆ ਜਾਵੇ, ਜਿਹਨੂੰ ਰਾਜਨੀਤੀ ਦਾ ਸਵਾਦ ਲੱਗ ਜਾਏ, ਉਹ ਕਦੀ ਵੀ ਘਰੇ ਨਹੀਂ ਬੈਠ ਸਕਦਾ। ਇਹਦੇ ਕੋਲ ਰਸਤਾ ਕੋਈ ਨਹੀਂ ਸੀ। ਅਕਾਲੀ ਦਲ ਨੇ ਇਹਨੂੰ ਇਸ ਤਰ੍ਹਾਂ ਆਪਣੇ ਆਪ ਹੀ ਜਜ਼ਬ ਨਹੀਂ ਕੀਤਾ। ਪੀਪਲਜ਼ ਪਾਰਟੀ ਦੀ ਵਕਤ ਨਹੀਂ ਬਣ ਸਕੀ ਪੰਜਾਬ ਦੇ ਵਿੱਚ, ਫਿਰ ਕਾਂਗਰਸ ਪਾਰਟੀ ਇੱਕ ਰਸਤਾ ਰਹਿ ਗਿਆ। ਇਸ ਕਰਕੇ ਕਾਂਗਰਸ ਵਾਪਸ ਆਏ ਨੇ ਤੇ ਹੁਣ ਆਪਣੇ ਰਾਜਸੀ ਕੈਰੀਅਰ ਦੇ ਵਿੱਚ ਵੀ ਉਮਰ ਦੇ ਪੜਾਅ ਦੇ ਜਿਸ ਤੌਰ ਤੇ ਲੰਘ ਰਹੇ ਆ, ਹੁਣ ਉਹਨਾਂ ਕੋਲ ਇਸ ਤੋਂ ਵੱਧ ਜਾਂ ਇਸ ਤੋਂ ਬਿਹਤਰ ਕੋਈ ਆਪਸ਼ਨ ਨਹੀਂ। ਹੁਣ ਕਾਂਗਰਸ ਪਾਰਟੀ ਚ ਰਹਿਣਗੇ ਤੇ ਇਹ ਉਹਨਾਂ ਦਾ ਤਹਈਆ ਮੈਨੂੰ ਲੱਗਦਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਧਾਇਕ ਦੇ ਤੌਰ ਤੇ ਫਿਰ ਸਾਡੇ ਸਾਹਮਣੇ ਹੋਣਗੇ। ਤੇਜ਼ ਤਰਾਰ ਆਦਮੀ ਨੇ, ਨੋ ਡਾਊਟ ਇੱਕ ਪਾਪੂਲਰ ਕਿਸਮ ਦੇ ਬੁਲਾਰੇ ਨੇ, ਜਿਨ੍ਹਾਂ ਨੇ ਜਦੋਂ ਚੰਡੀਗੜ੍ਹ ਦੇ ਵਿੱਚ ਕੱਲ੍ਹ ਜਿਹੜਾ ਕਾਂਗਰਸ ਦੇ ਰਸਮੀ ਤੌਰ ਤੇ ਜਦੋਂ ਸ਼ਾਮਲ ਹੋਏ ਆ, ਰਜਿੰਦਰ ਕੌਰ ਪੱਥਰ ਤੇ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਇੱਕ ਸ਼ੇਅਰ ਦੇ ਵਿੱਚ ਆਪਣੀ ਜਿਹੜੀ ਸਾਰੀ ਜਿਹੜੀ ਕਥਾ ਬਿਆਨ ਕੀਤੀ, ਉਹ ਕਹਿ ਕੇ छतरी के भरोसे हम निकले थे घर से, मालूम न था पानी गुजर जाएगा कैसे, तो पानी सिर से गुजर गया। वेट करके वापस अपने घर आने की गल कह के कांग्रेस पार्टी गल की है। ਜੀ ਸੁਸ਼ੀਲ ਜੀ, ਤਾਂ ਜਿਵੇਂ ਅਮਰਿੰਦਰ ਸਿੰਘ ਨੇ ਕੈਪਟਨ ਨੇ ਵੀ ਆਪਣੇ ਬਿਆਨ ਦਿੱਤਾ ਆ ਤੇ ਉਹਨੇ ਵੀ ਅਪੀਲ ਹੀ ਕੀਤੀ ਆ ਜਿਹੜੇ ਛੱਡ ਕੇ ਚਲੇ ਗਏ ਸੀਗੇ ਕਾਂਗਰਸ ਪਾਰਟੀ ਨੂੰ, ਉਹਨ ਵੀ ਉਹਨਾਂ ਨੂੰ ਵਾਪਸ ਆਉਣ ਦਾ ਸੱਦਾ ਦਿੱਤਾ ਹੈ ਕਿ ਤੁਸੀਂ ਵਾਪਸ ਘਰ ਆ ਜਾਓ। ਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਵੀ ਕੋਸ਼ਿਸ਼ ਕਰ ਰਹੇ ਆ ਜਿਹੜੇ ਰੁੱਸੇ ਹੋਏ ਆ ਉਹਨਾਂ ਨੂੰ ਮਨਾਉਣ ਦਾ। ਇਹ ਲੱਗਦਾ ਹੈਗਾ ਵੀ ਜਿਹੜੇ ਰੁੱਸਿਆਂ ਨੂੰ ਮਨਾ ਲੈਣਗੇ। ਕਾਫੀ ਵੱਡੀ ਤਬਦੀਲੀ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਚ ਦਿਖਾਈ ਦੇ ਰਹੀ ਹੈ। ਜੋ ਸਾਡੇ ਕੋਲ ਸੂਚਨਾਵਾਂ ਉਹਦੇ ਮੁਤਾਬਕ ਇੱਕ ਫੈਸਲਾ ਤਾਂ ਪੰਜਾਬ ਦੀ ਲੀਡਰਸ਼ਿਪ ਨੇ ਕਰ ਲਿਆ, ਜਿਹੜੇ ਅੰਤਾਂ ਦੇ ਇੱਕ ਦੂਜੇ ਦੇ ਵਿਰੋਧੀ ਸੀ ਉਹਨਾਂ ਸਾਰਿਆਂ ਨੇ, ਤੇ ਘੱਟੋ ਘੱਟ ਲੋਕ ਸਭਾ ਚੋਣਾਂ ਤੱਕ ਇਕੱਠੇ ਰਿਹਾ ਜਾਏ, ਲੋਕ ਸਭਾ ਚੋਣਾਂ 'ਚ ਬਿਹਤਰ ਨਤੀਜਾ ਜਿਹੜਾ ਆ ਦਿੱਤਾ ਜਾਏ, ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਅਕਾਲੀ BJP ਗਠਜੋੜ ਹੈ ਉਹਦੀ ਜੜ੍ਹਾਂ ਬਹੁਤ ਮਜ਼ਬੂਤ ਹੈ, ਉਹਨੂੰ ਹਿਲਾ ਦਿੱਤਾ ਜਾਏ। ਤੇ ਇਸ ਗੱਲ ਲਈ ਸਾਰਿਆਂ ਨੇ ਆਪਣੀ ਜਿਹੜੀ ਈਗੋ ਜਾਂ ਤੁਸੀਂ ਕਹਿ ਲਓ, ਮੈਂ ਤਾਂ ਕਈ ਮਾਮਲੇ 'ਚ ਕਹਿੰਦਾ ਵੀ ਕੁਝ ਲੋਕ ਜਿਹੜੇ ਆ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਸੁਪਰ ਈਗੋ ਹੈ, ਉਹ ਈਗੋ ਥੋੜੀ ਦੇਰ ਵਾਸਤੇ, ਸੁਪਰ ਈਗੋ ਥੋੜੀ ਵਾਸਤੇ ਛੱਡੀ ਲੱਗਦੀ ਹੈ। ਅੱਜ ਦੇ ਤਾਜ਼ਾ ਬਿਆਨ ਜਿਹੜੇ ਇਹਦੇ ਵੱਲ ਧਿਆਨ ਦਿਵਾਉਂਦੇ ਆ। ਇੱਕ ਪ੍ਰਤਾਪ ਬਾਜਵਾ ਨੇ ਜਿਹੜੀ ਇੱਕ ਬਿਆਨ ਦਿੱਤਾ ਉਹ ਹੀ ਹੈ ਵੀ ਜੇ ਲਾਲ ਸਿੰਘ ਐਕਟਿੰਗ ਪ੍ਰਧਾਨ ਬਣ ਜਾਣ ਪੰਜਾਬ ਕਾਂਗਰਸ ਦੇ, ਮੈਨੂੰ ਕੋਈ ਇਤਰਾਜ਼ ਨਹੀਂ। ਤੁਹਾਨੂੰ ਯਾਦ ਹੋਏਗਾ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ ਲਾਲ ਸਿੰਘ ਦਾ ਨਾਂ ਲਿਆ ਸੀ, ਉਹਨਾਂ ਨੇ ਇੱਕ ਰਣਨੀਤੀ ਦੇ ਤਹਿਤ ਲਾਲ ਸਿੰਘ ਦਾ ਨਾਂ ਲਿਆ ਸੀ ਕਿ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਚੋਣ ਲੜ ਰਹੇ ਆ, ਸਾਰੇ ਪੰਜਾਬ ਤੋਂ ਮੂਵ ਨਹੀਂ ਕਰ ਸਕਦੇ। ਇਸ ਕਰਕੇ ਜਿੱਦਾਂ ਮਹਿੰਦਰ ਸਿੰਘ KP ਕਿਸੇ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਪਿਛਲੀ ਵਾਰ, ਤੇ ਲੋਕ ਸਭਾ ਦੀ ਚੋਣ ਲੜ ਰਹੇ ਸੀ ਜਲੰਧਰ ਤੋਂ, ਤੇ ਫਿਰ ਉਹਨਾਂ ਦੀ ਥਾਂ ਤੇ ਲਾਲ ਸਿੰਘ ਨੂੰ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ। ਲਾਲ ਸਿੰਘ ਨੂੰ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਜਾਏ, ਕੈਪਟਨ ਅਮਰਿੰਦਰ ਨੇ ਇਹ ਗੱਲ ਕਹੀ ਸੀ। ਕੈਪਟਨ ਅਮਰਿੰਦਰ ਦੇ ਉਦੋਂ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨ ਦਾ ਮਨਸ਼ਾ ਦਿਖਾਈ ਦਿੱਤਾ ਸੀ। ਨੰਬਰ 1 ਵੀ ਗੁਰਦਾਸਪੁਰ ਤੱਕ ਸੀਮਤ ਕਰ ਦਿੱਤਾ ਜਾਏ ਪ੍ਰਤਾਪ ਸਿੰਘ ਬਾਜਵਾ ਨੂੰ, ਨੰਬਰ 2 ਲਾਲ ਸਿੰਘ ਨੂੰ ਵਰਕਿੰਗ ਪ੍ਰੈਜ਼ੀਡੈਂਟ ਬਣਾ ਕੇ ਪਟਿਆਲੇ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਦੀ ਮਦਦ ਕਰਵਾ ਲਈ ਜਾਏ, ਕਿਉਂਕਿ ਲਾਲ ਸਿੰਘ ਕੁਝ ਸਮੇਂ ਤੋਂ ਦੂਰ ਦਿਖਾਈ ਦੇ ਰਹੇ ਸੀ ਕੈਪਟਨ ਤੋਂ। ਸੋ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਕਿ ਲਾਲ ਸਿੰਘ ਜੇ ਵਰਕਿੰਗ ਪ੍ਰੈਜ਼ੀਡੈਂਟ ਬਣ ਕਾਂਗਰਸ ਦੇ ਬਹੁਤ ਸੀਨੀਅਰ ਆਗੂ ਆ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਇੱਥੋਂ ਪਤਾ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ
ਹਾਲਾਤ ਦੇ ਮੁਤਾਬਕ ਮੋੜਾ ਕੱਟਿਆ। ਦੂਜੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਜਿਹੜੀ ਰਹੀ ਹੈ ਉਹ ਬਹੁਤ ਹੀ ਹਮਲਾਵਰ ਰਹੀ ਹੈ ਤੇ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਕਾਰਜਸ਼ੈਲੀ ਕੈਪਟਨ ਅਮਰਿੰਦਰ ਦੇ ਉਲਟ ਬੈਠ ਗਈ ਸੀ। ਜਦੋਂ ਬਾਗੀ ਹੋ ਰਹੇ ਸੀ ਕਾਂਗਰਸ ਤੋਂ ਬਹੁਤ ਸਾਰੇ ਲੋਕ, ਕੈਪਟਨ ਅਮਰਿੰਦਰ ਸਿੰਘ ਨੇ ਇੱਕ ਜਨਤਕ ਭਾਸ਼ਣ ਦੇ ਵਿੱਚ ਕਤਲੇਆਮ ਤੱਕ ਦੀ ਧਮਕੀ ਦੇ ਦਿੱਤੀ ਸੀ ਆਪਣੇ ਬਾਗੀਆਂ ਨੂੰ। ਅੱਜ ਉਹੀ ਕੈਪਟਨ ਅਮਰਿੰਦਰ ਸਿੰਘ ਰੁੱਸਿਆਂ ਨੂੰ ਮਨਾਉਣ ਦੀ ਗੱਲ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਉਹੀ ਹੈ ਜਿਹੜੇ ਬਾਗੀਆਂ ਦੇ ਕੋਲ ਜਾਣਾ ਵੀ ਜਿਹੜਾ ਆ ਉਹ ਕਿਸੇ ਕਿਸਮ ਦਾ ਪ੍ਰਵਾਨ ਨਹੀਂ ਸੀ ਕਰਦੇ। ਇੱਕ ਪਾਸੇ ਬਾਦਲ ਸਾਹਿਬ ਜਿੰਨੇ ਵੀ ਰੁੱਸੇ ਹੋਏ ਲੋਕ ਸੀ ਅਕਾਲੀ ਦਲ ਦੇ, ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਨਾ ਰਹੇ ਸੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆਪਣੇ ਬਾਗੀਆਂ ਨੂੰ ਧਮਕੀਆਂ ਦੇ ਰਹੇ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਬਾਗੀਆਂ ਨੂੰ ਕਹਿੰਦੇ ਆ ਕਿ ਜਿਹੜੇ ਚਲੇ ਗਏ ਕਾਂਗਰਸ ਨੂੰ ਛੱਡ ਕੇ, ਹੁਣ ਵੇਲਾ ਕਿ ਉਹ ਵਾਪਸ ਕਾਂਗਰਸ ਵਿੱਚ ਆ ਜਾਣ। ਇਹ ਤੋਂ ਪਤਾ ਲੱਗਦਾ ਕਿ ਕੈਪਟਨ ਅਮਰਿੰਦਰ ਨੇ ਵੀ ਆਪਣਾ ਇੱਕ ਸਟੈਪ ਜਿਹੜਾ ਪਿੱਛੇ ਨੂੰ ਕੀਤਾ ਤੇ ਇਹ ਬਿਹਤਰ ਨਤੀਜੇ ਦੇ ਰਿਹਾ ਪੰਜਾਬ ਦੇ ਵਿੱਚ। ਦੂਜੀ ਗੱਲ, ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ 'ਚ ਖਾਸ ਤੌਰ ਦੇ ਉੱਤੇ ਚੋਣ ਜੰਗ 'ਚ ਫਸੇ ਹੋਏ ਹੈ ਤੇ ਬੜੀ ਛੇਤੀ ਉਹਨਾਂ ਨੂੰ ਇਹ ਉਮੀਦ ਹੈ ਕਿ ਉਹਨਾਂ ਨੂੰ ਨਵੀਂ ਆਕਸੀਜਨ ਉੱਥੋਂ ਮਿਲ ਸਕਦੀ ਹੈ, ਕਿਉਂਕਿ ਜਿਹੜੇ ਬਾਗੀ ਹੋ ਕੇ ਦੋ ਵੱਡੇ ਲੀਡਰ ਗਏ ਗੁਰਦਾਸਪੁਰ ਦੇ ਵਿੱਚ, ਅਸ਼ੋਕ ਸ਼ਰਮਾ ਤੇ ਨਰੇਸ਼ ਪੁਰੀ ਜਿਹੜੇ ਹੈ, ਉਹਨਾਂ ਨੂੰ ਵਾਪਸ ਲਿਆਉਣ ਦਾ ਉਹਨਾਂ ਨੇ ਪ੍ਰਬੰਧ ਕਰ ਲਿਆ। ਯਾਨੀ ਰੁੱਸਿਆਂ ਨੂੰ ਜੰਗ ਜਿੱਤਣ ਵਾਸਤੇ ਮਨਾਉਣ ਦੀ ਕੋਸ਼ਿਸ਼ ਜਿਹੜੀ ਆ ਪ੍ਰਤਾਪ ਸਿੰਘ ਬਾਜਵਾ ਨੇ ਸ਼ੁਰੂ ਕਰ ਦਿੱਤੀ ਹੈ। ਉੱਧਰ ਜਦੋਂ ਵੀਰ ਦਵਿੰਦਰ ਸਿੰਘ ਦਾ ਅਸੀਂ ਜ਼ਿਕਰ ਕੀਤਾ, ਪ੍ਰਤਾਪ ਸਿੰਘ ਬਾਜਵਾ ਤੇ ਬੀਬੀ ਭੱਠਲ ਦੀ ਹਾਜ਼ਰੀ ਵੀਰ ਦਵਿੰਦਰ ਸਿੰਘ ਵਾਪਸ ਆਏ ਆ ਕਾਂਗਰਸ ਦੇ ਵਿੱਚ ਤੇ ਬੀਬੀ ਭੱਠਲ ਨੇ ਵੀ ਇਹ ਗੱਲ ਕਹੀ। ਬੀਬੀ ਭੱਠਲ ਨੇ ਕਿਹਾ ਵੀ ਅਕਾਲੀ ਜਿਹੜੀ ਗਲਤ ਬਿਆਨਬਾਜ਼ੀ ਕਰ ਰਹੇ ਹੈ, ਅਕਾਲੀਆਂ ਦੇ ਆਗੂ ਜਿਹੜੇ ਹੈ ਉਹਨਾਂ ਨੂੰ ਮੂੰਹ ਖੁਰ ਦੀ ਬਿਮਾਰੀ ਹੋ ਗਈ ਹੈ ਤੇ ਇਹਦਾ ਇਲਾਜ ਵੀਰ ਦਵਿੰਦਰ ਸਿੰਘ ਦੇ ਕੋਲ ਹੈ। ਯਾਨੀ ਵੀਰ ਦਵਿੰਦਰ ਸਿੰਘ ਦੀ ਤਾਰੀਫ ਕੀਤੀ ਬੀਬੀ ਭੱਠਲ ਨੇ ਕਹਿ ਕੇ ਕਿ ਉਹਨਾਂ ਕੋਲ ਤਰਕ ਹੈ, ਉਹਨਾਂ ਕੋਲ ਲੌਜਿਕ ਹੈ, ਲੌਜਿਕ ਦੇ ਲੂਣ ਨਾਲ ਵਿਰੋਧੀਆਂ ਦੇ ਦੰਦ ਜਿਹੜੇ ਹੈ ਖੱਤੇ ਕਰਨਗੇ ਵੀਰ ਦਵਿੰਦਰ ਸਿੰਘ। ਯਾਨੀ ਆਪਣੀ ਬੀਬੀ ਭੱਠਲ ਵੀ ਜਿਹੜੀ ਹੈ, ਇਹ 3-4 ਲੋਕ ਜਿਹੜੇ ਆ ਕੈਪਟਨ ਅਮਰਿੰਦਰ, ਬੀਬੀ ਭੱਠਲ, ਪ੍ਰਤਾਪ ਸਿੰਘ ਬਾਜਵਾ, ਇਹ ਸਾਰੇ ਵੱਖਰੇ ਧਿਰਾਂ ਨੂੰ ਰਿਪਰੈਜ਼ੈਂਟ ਕਰਦੇ ਰਹੇ ਕਾਂਗਰਸ ਦੇ ਵਿੱਚ। ਇਹ ਤਿੰਨਾਂ ਦੀ ਇੱਕ ਸੁਰ ਦਿਖਾਈ ਦੇ ਰਹੀ ਹੈ, ਜਿਸ ਤੋਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੁਣ ਬਿਹਤਰ ਪੋਜੀਸ਼ਨ 'ਚ ਦਿਖਾਈ ਦੇ ਰਹੀ ਹੈ। ਉਹਦੇ ਪਿੱਛੇ ਇਹੀ ਇੱਕ ਕਾਰਨ ਹੈ ਕਿ ਇਹਨਾਂ ਸਾਧਾਂ ਨੇ ਆਪਣੀ ਸੁਪਰ ਈਗੋ ਨੂੰ ਤਿਆਗ ਕੇ ਘੱਟੋ ਘੱਟ ਲੋਕ ਸਭਾ ਚੋਣਾਂ 'ਚ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਦਾ ਜਿਹੜਾ ਇੱਕ ਯਤਨ ਕੀਤਾ, ਜਿਹਦੇ 'ਚ ਉਹਨਾਂ ਨੂੰ ਕਾਫੀ ਕਾਮਯਾਬੀ ਮਿਲਦੀ ਦਿਖਾਈ ਦੇ ਰਹੀ ਹੈ ਜੀ। ਤਾਂ ਜੀ ਜੇ ਆਪਾਂ ਗੱਲਬਾਤ ਕਰਦੇ ਹਾਂ ਕਾਂਗਰਸ ਦੀ, ਤੇ ਆਪਾਂ ਇੱਕ ਇੱਥੋਂ ਅੰਮ੍ਰਿਤਸਰ ਦੀ ਸੀਟ ਤੋਂ ਪੁੱਛ ਲਈਏ ਕਿ ਉੱਥੇ ਕਿਸ ਤਰ੍ਹਾਂ ਚੱਲ ਰਿਹਾ ਆ, ਕਿ ਕੌਣ ਜਾਂ ਜਿਹੜਾ ਇਸ ਵੇਲੇ ਅੱਜ ਦੇ ਦਿਨ 'ਚ ਹੱਥ ਉੱਪਰ ਆ। ਜਦੋਂ ਮੈਂ ਗੱਲ ਕਰਦਾ ਬਾਈ ਦੇ ਤੇ ਸ਼ਾਇਦ ਮੈਂ ਚੰਡੀਗੜ੍ਹ 'ਚ ਬੈਠਾ, ਮੈਂ ਅਖਬਾਰਾਂ ਪੜ੍ਹਦਾ, ਮੈਂ ਹਾਲੇ ਨਹੀਂ ਅੰਮ੍ਰਿਤਸਰ ਦੀ ਸੀਟ ਵੱਲ ਗਿਆ, ਇਸ ਕਰਕੇ ਸ਼ਾਇਦ ਮੇਰੀ ਜਿਹੜੀ ਧਾਰਨਾ ਇੱਥੇ ਬੈਠਿਆ ਬਣਦੀ ਹੈ ਜਾਂ ਤੁਹਾਡੀ ਧਾਰਨਾ ਜਿਹੜੀ ਕੈਲੀਫੋਰਨੀਆ 'ਚ ਬੈਠਿਆ ਬਣਦੀ ਹੈ ਉਹਦੇ 'ਚ ਕੋਈ ਘੱਟ ਹੋਵੇ ਤੇ ਪੋਸੀਬਿਲਿਟੀ ਹੁੰਦੀ ਹੈ। ਜਦੋਂ ਤੁਸੀਂ ਫੀਲਡ ਦੇ ਵਿੱਚ ਜਾਂਦੇ ਹੋ ਤੇ ਫਿਰ ਤੁਹਾਨੂੰ ਬਹੁਤ ਅਸਲੀਅਤ ਦਾ ਪਤਾ ਲੱਗਦਾ। NDTV ਇੱਕ ਬਹੁਤ ਹੀ ਵਧੀਆ ਚੈਨਲ ਹੈ, ਮੈਂ ਬਿਹਤਰ ਚੈਨਲ ਸਮਝਦਾ ਇਲੈਕਟ੍ਰੋਨਿਕ ਮੀਡੀਆ 'ਚ ਭਾਰਤ ਦੇ ਵਿੱਚ ਮੁਕਾਬਲਤਨ ਬਾਕੀ ਚੈਨਲਾਂ ਦੇ। NDTV 'ਚ ਪ੍ਰਾਈਮ ਟਾਈਮ ਪ੍ਰੋਗਰਾਮ ਆਉਂਦਾ, ਉਹਦੇ ਜਿਹੜੇ ਐਂਕਰ ਨੇ ਰਵੀਸ਼ ਕੁਮਾਰ ਹੈ ਤੇ ਬੜੇ ਬਿਹਤਰ ਐਂਕਰ ਨੇ, ਬਹੁਤ ਅੱਛੇ ਪੱਤਰਕਾਰ ਮੰਨੇ ਜਾਂਦੇ ਆ। ਇਹਨਾਂ ਦਿਨਾਂ 'ਚ ਉਹਨਾਂ ਨੇ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਕੁਝ ਸੀਟਾਂ ਦੇ ਉੱਤੇ NDTV ਵੱਲੋਂ ਦੌਰਾ ਕੀਤਾ ਤੇ ਉਹ ਪ੍ਰੋਗਰਾਮ ਵੀ ਮੈਂ ਦੇਖਿਆ। ਪਰ ਉਹ ਦੌਰੇ ਤੋਂ ਬਾਅਦ ਪੰਜਾਬ ਬਾਰੇ ਉਹਨਾਂ ਨੇ ਇੱਕ ਆਰਟੀਕਲ ਲਿਖਿਆ, ਜਿਹੜਾ ਕੱਲ ਮੈਂ ਫੇਸਬੁੱਕ ਤੇ ਵਾਇਰਲ ਹੋਇਆ ਦੇਖਿਆ ਤੇ ਉਹਨੂੰ ਮੈਂ ਸ਼ੇਅਰ ਵੀ ਕੀਤਾ ਆਪਣੀ। ਉਸ ਆਰਟੀਕਲ ਦਾ ਨਾਮ ਹੈ ਦਰਕਦਾ ਪੰਜਾਬ। ਉਹਦੇ 'ਚ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਪੰਜਾਬ ਦੀ ਹਾਲਤ ਬਿਆਨ ਕੀਤੀ ਹੈ। ਨੰਬਰ 1 ਹਾਲਤ ਉਹਨਾਂ ਨੇ ਇਹ ਬਿਆਨ ਕੀਤੀ ਹੈ ਵੀ ਜਦੋਂ ਪੰਜਾਬ ਦੇ ਵਿੱਚੋਂ ਐਂਟਰ ਕੀਤੇ ਤੇ ਸੜਕਾਂ ਦੀ ਹਾਲਤ ਦੇਖੀ ਤੇ ਉਹਨਾਂ ਨੂੰ ਇਹ ਲੱਗਾ ਜਿੱਦਾਂ 10 ਸਾਲ ਪਹਿਲਾਂ ਉਹ ਬਿਹਾਰ 'ਚ ਘੁੰਮ ਰਹੇ ਹੋਣ। ਯਾਨੀ ਪੰਜਾਬ ਦੀਆਂ ਲਿੰਕ ਸੜਕਾਂ ਖਾਸ ਤੌਰ ਦੇ ਉੱਤੇ ਇੰਨੀ ਬੁਰੀ ਹਾਲਤ ਹੈ ਕਿ ਅਸੀਂ ਨਹੀਂ ਕਹਿ ਰਹੇ, ਅਸੀਂ ਤਾਂ ਉਹਦੀ ਗੱਲਾਂ ਕਰਦੇ ਹਾਂ। ਯਾਨੀ ਇੱਕ ਬਾਹਰੋਂ ਆਇਆ ਪੱਤਰਕਾਰ, ਸਿਆਣਾ ਪੱਤਰਕਾਰ, ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜੇ ਆ ਕੇ ਕੋਈ ਜਿਹੜਾ ਲੱਭ ਰਿਹਾ ਜਾਂ ਆਈਡੈਂਟੀਫਾਈ ਕਰ ਰਿਹਾ ਉਹ ਸੜਕਾਂ ਦੀ ਹਾਲਤ ਹੈ। ਉਹ ਸੜਕਾਂ ਜਿਹਨਾਂ ਬਾਰੇ ਦਾਅਵੇ ਕੀਤੇ ਬਾਦਲਾਂ ਨੇ ਵੀ ਅਸੀਂ ਤਾਂ ਜਿਹੜੀਆਂ, ਈਵਨ ਇੱਕ ਦਾਅਵਾ ਬੜਾ ਹਾਸੋਹੀਣਾ ਸੀ ਸੁਖਬੀਰ ਬਾਦਲ ਦਾ, ਵੀ ਪ੍ਰੀਤੀ ਜਨਤਾ ਦੀਆਂ ਜਿਹੜੀਆਂ ਗੱਲਾਂ ਉਹਦੇ ਵਰਗੀਆਂ ਅਸੀਂ ਪੰਜਾਬ ਦੀਆਂ ਸੜਕਾਂ ਬਣਾ ਦਾਂਗੇ। ਫਜ਼ੂਲ ਕਿਸਮ ਦੀ ਬਿਆਨਬਾਜ਼ੀ ਹੁੰਦੀ ਰਹੀ, ਆਪਾਂ ਨੂੰ ਪਤਾ, ਇੱਥੇ ਆਪਾਂ ਚਰਚਾ ਵੀ ਕਰਦੇ ਰਹੇ। ਸੋ ਰਵੀਸ਼ ਕੁਮਾਰ ਨੇ ਇਹ ਗੱਲ ਉਠਾਈ। ਦੂਜਾ, ਉਹਨੇ ਇੱਕ ਮਹਿਸੂਸ ਕੀਤਾ, ਜੋ ਮੈਂ ਉਹ ਇਸ ਕਰਕੇ ਉਹਨਾਂ ਦਾ ਨਾਂ ਲੈ ਰਿਹਾ ਕਿਉਂਕਿ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਜੇ ਮੈਂ ਸ਼ਾਇਦ ਦੂਰ ਬੈਠਾ ਉਹਦਾ ਗੱਲ ਨਾ ਕਰ ਸਕਾਂ, ਜੇ ਉਹ ਫੀਲਡ ਵਿੱਚ ਜਾ ਕੇ ਆਪਾਂ ਨੂੰ ਜ਼ਿਆਦਾ ਬਿਹਤਰ ਪਤਾ ਲੱਗਦਾ। ਦੂਜਾ, ਇਹ ਮਹਿਸੂਸ ਕੀਤਾ ਰਵੀਸ਼ ਕੁਮਾਰ ਨੇ ਵੀ ਪੰਜਾਬ ਦੇ ਵਿੱਚ ਮੁਕਾਬਲਤਨ ਬਾਕੀ ਸੂਬਿਆਂ ਦੇ ਕਾਂਗਰਸ ਦੀ ਗੱਲ ਹੋ ਰਹੀ ਹੈ।
ਮਤਲਬ ਬਿਹਾਰ ਜਾਂ ਉੱਤਰ ਪ੍ਰਦੇਸ਼ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਕੋਈ ਗੱਲ ਕਰਨ ਨੂੰ ਅੱਜ ਤਿਆਰ ਨਹੀਂ, ਪਰ ਪੰਜਾਬ 'ਚ ਕਾਂਗਰਸ ਦੀ ਗੱਲ ਹੋ ਰਹੀ ਹੈ, ਕਾਂਗਰਸ ਬੈਕਅਪ ਇਸ਼ੂ 'ਚ ਦਿਖਾਈ ਦੇ ਰਹੀ ਹੈ। ਤੇ ਨਾਲ ਉਹਨਾਂ ਨੇ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਜਿਹੜਾ ਤੁਸੀਂ ਪੁੱਛਿਆ। ਅੰਮ੍ਰਿਤਸਰ 'ਚ ਉਹਨਾਂ ਨੇ ਕਿਹਾ ਕਿ ਲੱਗਦਾ ਇਹ ਹੈ ਕਿ ਅਰੁਣ ਜੇਤਲੀ ਉੱਥੇ ਆ ਕੇ ਫਸ ਗਏ ਤੇ ਕੈਪਟਨ ਅਮਰਿੰਦਰ ਜਿਹੜੇ ਆ ਉਹ ਕਾਫੀ ਹਮਲਾਵਰ ਦਿਖਾਈ ਦੇ ਰਹੇ ਤੇ ਕੈਪਟਨ ਅਮਰਿੰਦਰ ਦੇ ਅੰਮ੍ਰਿਤਸਰ ਆਉਣ ਦੇ ਨਾਲ ਕਾਂਗਰਸੀ ਇਕਜੁੱਟ ਹੋ ਗਿਆ। ਇਹ ਗੱਲ ਜਿਹੜੀ ਰਵੀਸ਼ ਕੁਮਾਰ ਨੇ ਕਹੀ ਹੈ ਪਿਛਲੇ ਪ੍ਰੋਗਰਾਮਾਂ 'ਚ ਆਪਾਂ ਕਹਿ ਚੁੱਕੇ ਹਾਂ ਕਿ ਕਾਂਗਰਸ ਪਾਰਟੀ ਦੇ ਜਿਹੜੇ ਨਵੇਂ ਉਮੀਦਵਾਰ ਆਏ ਨੇ, ਸੁਨੀਲ ਜਾਖੜ ਤੋਂ ਲੈ ਕੇ ਅੰਬਿਕਾ ਸੋਨੀ ਤੇ ਕੈਪਟਨ ਅਮਰਿੰਦਰ, ਉਹਨੇ ਪੰਜਾਬ ਦੀ ਕਾਂਗਰਸ ਨੂੰ ਇਕਜੁੱਟ ਕੀਤਾ। ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਜਿਹੜੇ ਵਿਰੋਧੀ ਧੜੇ ਸੀ ਆਪੋ ਵਿੱਚ ਉਹਨਾਂ ਸਾਰਿਆਂ ਨੂੰ ਇਕੱਠਾ ਲਿਆਂਦਾ। ਇਹ ਸਫਲਤਾ ਵੱਡੀ ਕੈਪਟਨ ਅਮਰਿੰਦਰ ਸਿੰਘ ਦੀ, ਜਿਹਦੇ ਬਹੁਤ ਹੀ ਪੋਜ਼ਿਟਿਵ ਨਤੀਜੇ ਕਾਂਗਰਸ ਪਾਰਟੀ ਦੇ ਪੱਖ ਤੋਂ ਅੰਮ੍ਰਿਤਸਰ ਦੇ ਵਿੱਚ ਨਿਕਲਣ ਵਾਲੇ ਹੈ। ਇਹ ਮਹਿਸੂਸ ਅਸੀਂ ਵੀ ਕੀਤਾ ਸੀ ਤੇ ਇਹੀ ਮਹਿਸੂਸ ਰਵੀਸ਼ ਕੁਮਾਰ ਨੇ ਫੀਲਡ ਵਿੱਚ ਜਾ ਕੇ ਕੀਤਾ। ਹੁਣ ਇਹਦੇ ਨਾਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਅਰੁਣ ਜੇਤਲੀ ਨੂੰ ਨਵਜੋਤ ਸਿੰਘ ਸਿੱਧੂ ਦੀ ਥਾਂ ਦੇ ਉੱਤੇ ਬਾਦਲਾਂ ਨੇ ਵਿਸ਼ੇਸ਼ ਤੌਰ ਤੇ ਉਚੇਚ ਕਰਕੇ ਉਮੀਦਵਾਰ ਬਣਾਇਆ ਆਪਣਾ, ਉਸ ਵੇਲੇ ਕਿਸੇ ਨੂੰ ਇਲਮ ਨਹੀਂ ਸੀ। ਉਸ ਵੇਲੇ ਨਾ ਬਾਦਲਾਂ ਨੂੰ ਇਲਮ ਸੀ, ਨਾ ਅਰੁਣ ਜੇਤਲੀ ਨੂੰ ਇਲਮ ਸੀ ਤੇ ਨਾ ਹੀ ਕਾਂਗਰਸ ਪਾਰਟੀ ਨੂੰ ਇਲਮ ਸੀ ਕਿ ਇੱਥੋਂ ਉਹਨਾਂ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਕੈਂਡੀਡੇਟ ਹੋਣਗੇ। ਇਹ ਜੇ ਪਤਾ ਹੁੰਦਾ ਉਹਨਾਂ ਨੂੰ ਕਿ ਉਹਨਾਂ ਦੇ ਮੁਕਾਬਲੇ ਕੈਪਟਨ ਅਮਰਿੰਦਰ ਨੇ ਉਮੀਦਵਾਰ ਬਣ ਜਾਣਾ ਹੈ ਤੇ ਸ਼ਾਇਦ ਅਰੁਣ ਜੇਤਲੀ ਇਸ ਲਈ ਹੋ ਜਾਂਦੇ ਇਸ ਸੀਟ ਨੂੰ ਲੜਨ ਵਾਸਤੇ, ਉਹ ਅੱਗੇ ਨਾ ਆਉਂਦੇ। ਹੁਣ ਉਹ ਫਸ ਗਏ ਆ। ਹੁਣ ਇਸ ਵੇਲੇ ਫਸੇ ਹੋਏ ਆ। ਅਰੁਣ ਜੇਤਲੀ ਬਾਰੇ ਇਹ ਸੂਚਨਾਵਾਂ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਸਿੱਖ ਮਾਨਸਿਕਤਾ ਵਾਲੀ ਜਿਹੜੀ ਵੋਟ ਹੈ ਉਹ ਅਰੁਣ ਜੇਤਲੀ ਨੂੰ ਇੱਕ ਵੱਡੋ ਨਹੀਂ ਪੈਣੀ। ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਅੰਮ੍ਰਿਤਸਰ ਵਰਗਾ ਜਿਹਨੂੰ ਗੁਰੂ ਕੀ ਨਗਰੀ ਕਿਹਾ ਜਾਂਦਾ, ਉੱਥੋਂ ਵੀ ਜੇ ਇੱਕ ਹਿੰਦੂ ਕੈਂਡੀਡੇਟ ਦੇਣਾ ਹੈ, ਸਿੱਖ ਕੈਂਡੀਡੇਟ ਨੂੰ ਬਦਲਣਾ ਹੈ, ਇਹ ਗੱਲ ਉਠਾਈ ਵੀ ਹੈ ਸੁਖਪਾਲ ਸੁਖੈਰੇ ਨੇ। ਸੁਖਪਾਲ ਸੁਖੈਰੇ ਨੇ ਨਾਲ ਬਿਆਨ ਦੇ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦੀ ਤੇ ਅਕਾਲੀਆਂ ਦੀ ਸੋਚ ਜਿਹੜੀ ਸਾਹਮਣੇ ਆ ਗਈ ਹੈ ਕਿ ਅੰਮ੍ਰਿਤਸਰ ਤੋਂ ਇੱਕ ਸਿੱਖ ਕੈਂਡੀਡੇਟ ਨੂੰ ਬਦਲ ਕੇ ਅਰੁਣ ਜੇਤਲੀ ਨੂੰ ਲਿਆਂਦਾ ਗਿਆ। ਤੇ ਕੈਪਟਨ ਅਮਰਿੰਦਰ ਨੂੰ ਪੇਸ਼ ਕਰਕੇ ਕਾਂਗਰਸ ਪਾਰਟੀ ਨੂੰ ਉੱਥੋਂ ਉਮੀਦਵਾਰ ਇੱਕ ਸਿੱਖ ਮਾਨਸਿਕਤਾ ਵਾਲੀ ਜਿਹੜੀ ਵੋਟ ਆ ਉਹਦੇ ਤੇ ਬਹੁਤ ਵੱਡਾ ਅਸਰ ਪਾਇਆ। ਤੇ ਦੂਜਾ ਬਲੂ ਸਟਾਰ ਦਾ ਜਿਹੜਾ ਮਾਮਲਾ ਉੱਥੇ ਉਠਾ ਕੇ ਤੇ ਅਰੁਣ ਜੇਤਲੀ ਤੇ ਭਾਰਤੀ ਜਨਤਾ ਪਾਰਟੀ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਕੈਪਟਨ ਅਮਰਿੰਦਰ ਨੇ, ਇਹ ਲੌਜਿਕ ਦੇ ਕੇ ਜਾਂ ਇਹ ਐਵੀਡੈਂਸ ਦੇ ਕੇ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਮੈਂ ਤਾਂ ਆਪਣੀ ਮੈਂਬਰ ਪਾਰਲੀਮੈਂਟ ਵੀ ਛੱਡ ਦਿੱਤੀ, ਮੈਂ ਤਾਂ ਕਾਂਗਰਸ ਪਾਰਟੀ ਵੀ ਛੱਡ ਦਿੱਤੀ ਸੀ ਤੇ ਅਡਵਾਨੀ ਸਾਹਿਬ ਯਾਨੀ ਅਰੁਣ ਜੇਤਲੀ ਦੀ ਪਾਰਟੀ ਦੇ ਆਗੂ ਜਿਹੜੇ ਆ ਇੰਦਰਾ ਗਾਂਧੀ ਨੂੰ ਸਲਾਹਾਂ ਦਿੰਦੇ ਸੀ ਦਰਬਾਰ ਸਾਹਿਬ ਤੇ ਹਮਲੇ ਦੀ। ਸੋ ਇਹ ਸਾਰੀ ਜਿਹੜੀ ਸਿਚੁਏਸ਼ਨ ਨਵੀਂ ਡਿਵੈਲਪ ਹੋਈ ਅੰਮ੍ਰਿਤਸਰ ਦੇ ਵਿੱਚ, ਉਹਨੇ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਉੱਥੋਂ ਮੈਂ ਅੱਗੇ ਅਸੀਂ ਭਵਿੱਖਬਾਣੀ ਕਰ ਦਈਏ ਕਿ ਕਾਂਗਰਸ ਪਾਰਟੀ ਦੇ ਕੈਂਡੀਡੇਟ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਜਿੱਤ ਜਾਣਗੇ ਜਾਂ ਅਰੁਣ ਜੇਤਲੀ ਹਾਰ ਜਾਣਗੇ, ਪਰ ਇਹ ਸਾਰੀ ਸਿਚੁਏਸ਼ਨ ਨੇ ਜਿਹੜਾ ਕੈਪਟਨ ਅਮਰਿੰਦਰ ਵਾਸਤੇ ਇੱਕ ਬਹੁਤ ਹੀ ਉਮੀਦ ਵਾਲੀ ਜਿਹੜੀ ਹਾਲਤ ਬਣਾ ਦਿੱਤੀ ਹੈ ਕਿ ਅਰੁਣ ਜੇਤਲੀ ਵਾਸਤੇ ਥੋੜੀ ਨਿਰਾਸ਼ਤਾ ਦਾ ਆਲਮ ਦਿਖਾਈ ਦੇ ਰਿਹਾ ਉੱਥੇ। ਜੀ ਜੀ, ਤਾਂ ਜਿਵੇਂ ਤੁਸੀਂ ਸੜਕਾਂ ਦੀ ਗੱਲ ਕੀਤੀ ਹੈ ਸੁਸ਼ੀਲ ਜੀ, ਕਿ ਸੜਕਾਂ ਬਹੁਤ ਸਾਰੀਆਂ ਇਸੇ ਤਰ੍ਹਾਂ ਆ ਪੰਜਾਬ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਹੁੰਦੇ ਆ ਤੇ ਕਈ ਵਾਰੀ ਜਦ ਵੀ ਕੋਈ ਟਾਕ ਸ਼ੋ ਹੁੰਦਾ ਹੈ ਤੇ ਉਹ ਕਹਿੰਦੇ ਨੇ ਜੀ ਉੱਥੇ ਤਰੱਕੀ ਬੜੀ ਹੋਈ ਆ ਪੰਜਾਬ ਦੇ ਵਿੱਚ, ਕਿਉਂਕਿ ਹਰ ਕੋਈ ਤੇ ਹਰੇਕ ਸਾਲ ਜਾਂਦਾ ਨਹੀਂਗਾ ਇੰਡੀਆ ਨੂੰ, ਪੰਜਾਬ ਨੂੰ। ਕਈ ਲੋਕ ਆ ਉਹ 10 ਸਾਲੇ ਜਾਂਦੇ ਆ ਜਾਂ ਉਹਨਾਂ ਦੀ ਖਬਰਾਂ ਪੜ੍ਹ ਕੇ ਕੋਈ ਨਾ ਕੋਈ ਧਾਰਨਾ ਬਣ ਜਾਂਦੀ ਆ। ਤੇ ਤੁਸੀਂ ਜਿਹੜਾ ਇਹ ਦੱਸਿਆ ਆ ਕਿ ਇੱਥੇ ਜਿਹੜੇ ਹਾਲਾਤ ਹੈਗੇ ਆ ਸੜਕਾਂ ਦੇ, ਸਪੈਸ਼ਲੀ ਜਿਹੜਾ ਪੇਂਡੂ ਇਲਾਕਾ ਆ ਤੇ ਉਹਨਾਂ ਦੇ ਵਿੱਚ ਜਿਹੜੀ ਸੜਕਾਂ ਦੀ ਹਾਲਤ ਆ ਬਹੁਤ ਮਾੜੀ ਆ। ਤੇ ਇਹ ਸੁਣ ਕੇ ਵੈਸੇ ਮੈਨੂੰ ਹੈਰਾਨੀ ਹੋਈ ਆ, ਕਿਉਂਕਿ ਆਪਾਂ ਜਿਵੇਂ ਮੋਦੀ ਵਿਕਾਸ ਦੀਆਂ ਗੱਲਾਂ ਸੁਣਦੇ ਆ ਤੇ ਉੱਥੇ ਕਹਿੰਦੇ ਕਿ ਉੱਥੇ ਗੁਜਰਾਤ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਇਹੋ ਜਿਹਾ ਹਾਲ ਹੀ ਆ ਕਿ ਜਿਹੜਾ ਵਿਕਾਸ ਕਿਤੇ ਦੂਰ ਹੀ ਦਿਖਦਾ। ਤੇ ਜੀ ਸਰੋਤੇ, ਤੁਸੀਂ ਵੀ ਕਾਲ ਕਰਕੇ ਜੇ ਤੁਹਾਡੇ ਕੋਲ ਕੋਈ ਕੁਐਸਚਨ ਆ ਪੁੱਛ ਸਕਦੇ ਆ 4082725200 408 272 5200, ਕਿਉਂਕਿ ਕਈ ਵਾਰੀ ਤੁਹਾਡੇ ਮਨ ਦੇ ਵਿੱਚ ਤੁਹਾਡੇ ਇਲਾਕੇ ਦੇ ਹਿਸਾਬ ਦੇ ਨਾਲ ਕੋਈ ਨਾ ਕੋਈ ਕੁਐਸਚਨ ਹੁੰਦਾ ਆ ਤੇ ਉਹ ਤੁਸੀਂ ਪੁੱਛ ਸਕਦੇ ਆ। ਤੇ ਇਹਦੇ ਵਿੱਚ ਇਹ ਸਾਰਿਆਂ ਲਈ ਖੁੱਲ੍ਹਾ ਹੁੰਦਾ ਆ ਜੀ ਕਿ ਤੁਹਾਡਾ ਕੀ ਕੁਐਸਚਨ ਹੈਗਾ ਆ, ਕਰ ਲਓ। ਤੇ ਅੱਗੇ ਚੱਲਦੇ ਆ ਜੀ, ਜਿਵੇਂ ਪੰਜਾਬ ਦੀ ਗੱਲ ਕਰਦੇ ਆ। ਪੰਜਾਬ ਦੇ ਵਿੱਚ ਜਿਵੇਂ ਅਕਾਲੀ ਆ, ਜਿਵੇਂ ਹੁਣ ਆਪਾਂ ਜੇਤਲੀ ਦੀ ਗੱਲ ਕਰਕੇ ਆਏ ਆ, ਜਿਵੇਂ ਮੋਦੀ ਨੂੰ ਇਹਨਾਂ ਨੇ ਸਾਰੇ ਮੁੱਦੇ ਛੱਡ ਕੇ ਬਸ ਵਿਕਾਸ ਤੇ ਮੋਦੀ ਨੂੰ ਲੈ ਕੇ ਆਏ ਸੀਗੇ। ਪਰ ਤੁਹਾਨੂੰ ਏਦਾਂ ਲੱਗਦਾ ਨਹੀਂ ਕਿ ਇਹ ਹੁਣ ਬਾਦਲ ਥੋੜਾ ਜਿਹਾ ਬੌਂਦਲ ਗਏ ਆ, ਥੋੜਾ ਜਿਹਾ ਹਿੱਲ ਗਏ ਆ? ਬਿਆਨਾਂ ਤੋਂ ਇਸ ਤਰ੍ਹਾਂ ਲੱਗਦਾ ਆ ਕਿ ਜਿਹੜਾ ਤੁਸੀਂ ਵਿਕਾਸ ਦਾ ਵੀ ਗੱਲ ਕੀਤੀ, ਸੜਕਾਂ ਦੀ ਵੀ ਗੱਲ ਕੀਤੀ, ਸੜਕਾਂ ਬਾਰੇ ਅਸੀਂ ਪਹਿਲਾਂ ਵੀ ਚਰਚਾ ਕੀਤੀ, ਅਗਾਂਹ ਵੀ ਚਰਚਾ ਕਰਦੇ ਰਹਾਂਗੇ। ਪੰਜਾਬ ਦੇ ਵਿੱਚ ਇਸ ਵੇਲੇ ਤੁਸੀਂ ਕਹਿ ਸਕਦੇ ਹੋ ਜਿਹੜਾ ਪੰਜਾਬ ਦੇ ਪਿੰਡੇ ਤੇ ਪੰਜਾਬ ਦੀ ਜਿਹੜੀ ਧਰਤੀ ਉੱਤੇ ਜ਼ਖਮ ਇਸ ਵੇਲੇ ਹੈਗੇ ਟੋਲ ਪਲਾਜ਼ਾ ਦੇ ਰੂਪ ਦੇ ਵਿੱਚ। ਜੇ ਤੁਸੀਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਹੋਵੇ ਤੇ 6 ਥਾਵਾਂ ਤੇ ਟੋਲ ਹੈ।
ਜੇ ਤੁਸੀਂ ਆਪਣੀ ਕਾਰ 'ਚ ਜਾ ਰਹੇ ਹੋ ਤੇ ਜਿੰਨਾ ਪੈਟਰੋਲ ਜਾਂ ਡੀਜ਼ਲ ਤੁਹਾਡਾ ਲੱਗਣਾ, ਉਹਦੇ ਨੇੜੇ ਤੇੜੇ ਟੋਲ ਪਲਾਜ਼ੇ ਦੇ ਉੱਤੇ ਤੁਹਾਨੂੰ ਪੈਸੇ ਦੇਣੇ ਪੈਂਦੇ ਆ। ਪਰ ਸੜਕਾਂ ਜਿੱਥੇ ਟੋਲ ਬਣਿਆ ਉੱਥੋਂ ਅੱਧਾ ਕਿਲੋਮੀਟਰ ਸੜਕ ਠੀਕ ਆ, ਬਾਅਦ ਜਿਹੜੀ ਸਾਡੀਆਂ ਜਿਹੜੀ ਕੌਮੀ ਜਿਹੜੀ ਸ਼ਾਹ ਰਾਹ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ ਡੀਸੀ ਰੋਡ ਕਹਿੰਦੇ ਆ, ਉੱਥੇ ਦੀ ਹਾਲਤ ਮਾੜੀ ਹੈ। ਹਰ ਥਾਂ ਦੇ ਉੱਤੇ ਜਿਹੜੇ ਪੁਲ ਚੱਲ ਰਹੇ ਆ ਤੇ ਪੁਲ ਦਾ ਜਿਹੜੀ ਰਫ਼ਤਾਰ ਹੈ ਬਹੁਤ ਬੱਠੀ ਹੈ। ਮਿਸਾਲ ਦੇ ਤੌਰ ਤੇ ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਜੇ ਕੋਈ ਫਗਵਾੜੇ ਵਿੱਚੋਂ ਲੰਘਿਆ ਹੋਵੇ ਤਾਂ ਤੁਹਾਨੂੰ ਯਾਦ ਹੋਏਗਾ, ਸਾਡੇ ਸਰੋਤਿਆਂ ਨੂੰ ਯਾਦ ਹੋਵੇਗਾ, ਜੇ ਕੋਈ ਲੰਘਿਆ ਹੋਵੇ ਵੀ ਬੱਸ ਸਟੈਂਡ ਦੇ ਕੋਲ ਹੀ ਸ਼ੂਗਰਮਿਲ ਚੌਕ ਹੈ ਤੇ 8 ਸਾਲ ਉਹ ਸ਼ੂਗਰਮਿਲ ਚੌਕ ਦੇ ਕੋਲ ਜਿਹੜਾ ਪੁਲ ਬਣਦਾ ਰਿਹਾ, 8 ਸਾਲ ਬਾਅਦ ਜਾ ਕੇ ਉਹ ਮੁਕੰਮਲ ਹੋਇਆ। ਇਹਦੇ ਬਾਕੀ ਥਾਵਾਂ ਤੇ ਹਾਲ ਹੈ। ਸੋ ਪੰਜਾਬ ਦੀਆਂ ਸੜਕਾਂ ਬਹੁਤ ਗੰਦੀ ਹਾਲਤ ਦੇ ਵਿੱਚ ਆ। 10 ਤੋਂ 12 ਐਕਸੀਡੈਂਟ ਹੁੰਦੇ ਆ, ਉਹਦੇ ਸੜਕਾਂ ਦੀ ਬੁਰੀ ਹਾਲਤ ਜਿਹੜੀ ਜ਼ਿੰਮੇਵਾਰ ਹੈ। ਨਸ਼ੇ ਦੀ ਜ਼ਿੰਮੇਵਾਰ ਹੈ, ਟ੍ਰੈਫਿਕ ਜਿਹੜੇ ਨਿਯਮ ਹੈ ਉਹਨਾਂ ਦੀ ਜਿਹੜੀ ਉਲੰਘਣਾ ਅਸੀਂ ਕਰਦੇ ਉਹਦੀ ਜ਼ਿੰਮੇਵਾਰ ਹੈ, ਤੇ ਸੜਕਾਂ ਦੀ ਹਾਲਤ ਵੀ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ। ਸੋ ਪੰਜਾਬ ਦੇ ਵਿੱਚ ਵਿਕਾਸ ਕਿਸ ਕਿਸਮ ਦਾ, ਗੁਜਰਾਤ ਦਾ ਵੀ ਤੁਸੀਂ ਜ਼ਿਕਰ ਕੀਤਾ, ਵਿਕਾਸ ਸ਼ਹਿਰਾਂ ਦੇ ਵਿੱਚ ਖੜੀਆਂ ਹੁੰਦੀਆਂ ਉੱਚੀਆਂ ਇਮਾਰਤਾਂ ਨਹੀਂ ਹੁੰਦਾ। ਵਿਕਾਸ ਉਹਨਾਂ ਉੱਚੀਆਂ ਇਮਾਰਤਾਂ ਦੇ ਥੱਲੇ ਝੁੱਗੀਆਂ 'ਚ ਵੱਸਦੇ ਜਿਹੜੇ ਲੋਕ ਹੈ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਖਾਣ ਪੀਣ ਦਾ ਮਿਆਰ ਕੀ ਹੈ, ਉਹਦੇ ਤੋਂ ਤੈਅ ਹੁੰਦਾ ਹੈ। ਵਿਕਾਸ ਜਿਹੜੀ ਇੱਕ ਜਿਹੜਾ ਚਮਕਦਾ ਦਮਕਦਾ ਇੰਡੀਆ ਦਿਖਾ ਕੇ ਨਹੀਂ ਅਸੀਂ ਉਹਦਾ ਦਾਅਵਾ ਕਰ ਸਕਦੇ। ਭਾਰਤ ਦਾ ਜਿਹੜਾ ਕਾਮਨ ਮੈਨ ਹੈ, ਜਿਹੜਾ ਅਸਲੀ ਭਾਰਤ ਹੈ, ਜਿਹੜਾ 80% ਹੈ, ਜਿਹੜਾ ਪਿੰਡਾਂ 'ਚ ਰਹਿੰਦਾ, ਜਿਹੜਾ ਜੰਗਲਾਂ 'ਚ ਆਪਣਾ ਜੀਵਨ ਬਤੀਤ ਕਰਦਾ, ਉਹ ਦੂਰ ਦਰਾਡੇ ਦੇ ਜਿਹੜੇ ਲੋਕ ਹੈ ਜਿਨ੍ਹਾਂ ਦੇ ਕੋਲ ਨਾ ਕੋਈ ਮੀਡੀਆ ਦਾ ਚੈਨਲ ਪਹੁੰਚਦਾ, ਨਾ ਉਹਨਾਂ ਨੂੰ ਪਤਾ ਕਿ ਅਖਬਾਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ, ਉਹ ਕਿੱਦਾਂ ਜ਼ਿੰਦਗੀ ਆਪਣੀ ਜਿਉਂਦੇ ਹੈ, ਉਹਨੂੰ ਦੇਖਣਾ ਹੁੰਦਾ ਤੇ ਉਹ ਉੱਥੇ ਕਿੱਦਾਂ ਦਾ ਕਿਸ ਕਿਸਮ ਦਾ ਵਿਕਾਸ ਹੋ ਰਿਹਾ। ਗੁਜਰਾਤ ਦੇ ਪਿੰਡਾਂ ਦਾ ਇੰਨੀ ਬੁਰੀ ਹਾਲਤ ਹੈ, ਮੈਂ ਖੁਦ ਜਾ ਕੇ ਆਇਆ, ਖੁਦ ਦੇ ਵਿੱਚ ਭੁਚਾਲ ਆਇਆ ਸੀ, ਬਹੁਤ ਬੁਰੇ ਹਾਲਤਾਂ ਦੇ ਵਿੱਚ ਲੋਕ ਉੱਥੇ ਰਹਿ ਰਹੇ ਆ ਤੇ ਗੁਜਰਾਤ ਮਾਡਲ ਪੇਸ਼ ਕੀਤਾ ਜਾ ਰਿਹਾ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ। ਬਹੁਤ ਲੰਬੀਆਂ ਗੱਲਾਂ ਦੀ ਚਰਚਾ ਕਰਦੇ ਰਹਿੰਦੇ, ਆਪਾਂ ਗਾਹ ਵੀ ਕਰਾਂਗੇ। ਹੁਣ ਜਿੱਥੇ ਤੱਕ ਇਸ ਵੇਲੇ ਦਾ ਜਿਹੜਾ ਮਾਮਲਾ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ, ਉਹਦੇ 'ਚ ਜਿਹੜਾ ਮੁੱਦਿਆਂ ਦਾ ਮਾਮਲਾ ਹੈਗਾ, ਜਿਹੜਾ ਤੁਸੀਂ ਕਿਹਾ ਕਿ ਬਾਦਲਾਂ ਨੇ ਮੁੱਦੇ ਜਿਹੜੇ ਹੈ ਉਹਨਾਂ ਤੋਂ ਛੱਡੇ ਦਿੱਤੇ। ਉਹ ਛੱਡੇ ਇਸ ਕਰਕੇ ਹੈ ਕਿ ਉਹਨਾਂ ਤੇ ਬਾਦਲਾਂ ਦੇ ਕੋਲ ਕੋਈ ਜਵਾਬ ਹੀ ਹੈ ਨਹੀਂ। ਸਿਰਫ ਮੋਦੀ ਦਾ ਨਾਂ ਲੈ ਕੇ ਵੋਟਾਂ ਮੰਗੀਆਂ ਜਾ ਰਹੀਆਂ। ਹਰ ਨਿਊਜ਼ ਚੈਨਲ ਦੇ ਉੱਤੇ, ਰੇਡੀਓ ਦੇ ਉੱਤੇ ਲਗਾਤਾਰ ਬਾਦਲ ਸਾਹਿਬ ਜਿਹੜੇ ਆ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਦੀ ਅਪੀਲ। ਬਾਦਲਾਂ ਨੇ 7-8 ਸਾਲ ਦੇ ਰਾਜ ਦੇ ਵਿੱਚ ਪੰਜਾਬ ਨੂੰ ਦਿੱਤਾ ਕੀ ਹੈ, ਇਹਦਾ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ, ਕਿਉਂਕਿ ਦਿੱਤਾ ਕੁਝ ਹੈ ਹੀ ਨਹੀਂ, ਲਿਆ। ਪੰਜਾਬ ਦੇ ਲੋਕ ਜਿਹੜੇ ਆ, ਪੰਜਾਬ ਦਾ ਆਵਾਮ ਜਿਹੜਾ ਹੈ ਇਸ ਵੇਲੇ ਦੁਖੀ ਹੈ। ਤੁਸੀਂ ਸੋਸ਼ਲ ਮੀਡੀਆ ਜਿਹੜਾ ਹੈ ਇਹਦਾ ਸਭ ਤੋਂ ਵੱਡਾ ਪ੍ਰਮਾਣ ਹੁੰਦਾ। ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਦੇਖੋ, ਚਾਹੇ ਟਵਿੱਟਰ ਦੇਖ ਲਓ ਜਾਂ ਫੇਸਬੁੱਕ ਦੇਖ ਲਓ ਜਾਂ ਕੋਈ ਹੋਰ ਸੋਸ਼ਲ ਮੀਡੀਆ ਦਾ ਜਿਹੜਾ ਪਲੇਟਫਾਰਮ ਦੇਖ ਲਓ, ਤੁਹਾਨੂੰ ਹਰ ਥਾਂ ਦੇ ਉੱਤੇ ਪੰਜਾਬ ਦੀ ਮੌਜੂਦਾ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਕਮੈਂਟ ਦਿਖਾਈ ਦੇਣਗੇ, ਟੂਲਸ ਦਿਖਾਈ ਦੇਣਗੇ, ਜਿਸ ਤੋਂ ਪਤਾ ਲੱਗਦਾ ਹੈ ਕਿ ਆਮ ਜਨ ਕੀ ਸੋਚ ਰਿਹਾ, ਲੋਕ ਕੀ ਸੋਚ ਰਹੇ ਹੈ। ਸੋ ਪੰਜਾਬ ਦੀ ਹਕੂਮਤ ਦੀ ਅਗਵਾਈ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਪੰਜਾਬ ਦੇ ਆਵਾਮ ਲਈ ਜਾਂ ਪੰਜਾਬ ਦੇ ਆਵਾਮ ਦੀ ਬਿਹਤਰੀ ਲਈ, ਪੰਜਾਬ ਦੇ ਆਵਾਮ ਦੀ ਸਿਹਤ ਲਈ, ਸਿੱਖਿਆ ਲਈ, ਰੋਜ਼ੀ ਰੋਟੀ ਲਈ, ਰੁਜ਼ਗਾਰ ਲਈ ਕੀ ਕੀਤਾ ਹੈ ਸਰਕਾਰ ਦੇ 7 ਸਾਲਾਂ ਦੇ ਵਿੱਚ। ਜੇ ਕੀਤਾ ਹੋਵੇ ਤਾਂ ਹੀ ਜਵਾਬ ਹੋਵੇ। ਜੇ ਕੀਤਾ ਹੁੰਦਾ ਤਾਂ ਸਾਡੇ ਵਿਦਿਆਰਥੀ, ਸਾਡੇ ਟੀਚਰ ਪਾਣੀ ਦੀਆਂ ਟੈਂਕੀਆਂ ਤੇ ਚੜ੍ਹ ਕੇ ਆਤਮਦਾਹ ਦੇ ਜਿਹੜੇ ਧਮਕੀਆਂ ਨਾ ਦਿੰਦੇ। ਸੋ ਇਹ ਹਾਲਤ ਹੈ ਇਸ ਵੇਲੇ ਪੰਜਾਬ ਦੀ, ਤੇ ਪੰਜਾਬ ਦੇ ਆਵਾਮ ਨੇ ਇਸ ਹਾਲਤ ਨੂੰ ਬਦਲਣਾ ਹੈ, ਪਰ ਬਦਲ ਕੋਈ ਨਹੀਂ ਹੈ। ਬਣਨ ਦੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ ਕੁਝ ਲੋਕਾਂ ਵੱਲੋਂ, ਪਰ ਹਾਲੇ ਉਸ ਕਿਸਮ ਦਾ ਬਦਲ ਘੱਟੋ ਘੱਟ ਨਹੀਂ ਦਿਖਾਈ ਦੇ ਰਿਹਾ। ਜੀ ਅੱਛਾ ਜੀ, ਜਿੱਦਾਂ ਤੁਸੀਂ ਜਿੱਦਾਂ ਗੱਲ ਕੀਤੀ ਆ ਕਿ ਪੰਜਾਬ ਦਾ ਜਿਹੜਾ ਵਿਕਾਸ ਕਰਨਾ ਸੀ, ਨੌਕਰੀਆਂ ਚਾਹੀਦੀਆਂ ਸੀ, ਲੋਕਾਂ ਨੂੰ ਦਾਲ ਤੇ ਆਟੇ ਦੀ ਸਕੀਮ 'ਚ ਪਾਇਆ ਹੋਇਆ ਆ, ਉਹ ਤੁਸੀਂ ਗੱਲ ਕੀਤੀ ਆ। ਤੇ ਉਹਨਾਂ ਬੰਦਿਆਂ ਨੇ ਕੀ ਕਰਨਾ ਹੈ, ਜਦੋਂ ਉਹਨਾਂ ਨੂੰ ਉਹਨਾਂ ਦੇ ਬਿਜ਼ਨਸ ਬਾਰੇ ਪੁੱਛਿਆ ਜਾਂਦਾ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡੀਆਂ ਜਿਹੜੀਆਂ ਬੱਸਾਂ ਆ ਉਹ ਵੀ ਚੱਲਦੀਆਂ, ਤੇ ਲੋਕਾਂ ਨੂੰ ਹੈਰਾਨੀ ਬੜੀ ਹੁੰਦੀ ਆ। ਸੁਸ਼ੀਲ ਜੀ ਸਾਡੇ ਨਾਲ ਜੁੜੇ ਨੇ ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਕੁਐਸਚਨ ਜੀ ਤੁਹਾਡਾ? ਕੁਐਸਚਨ ਮੇਰਾ ਕੋਈ ਨਹੀਂ, ਮੈਂ ਹੁਣੇ ਸੁਣ ਰਿਹਾ ਸੀ ਪ੍ਰੋਗਰਾਮ, ਬੜਾ ਵਧੀਆ ਸੜਕਾਂ ਦੀ ਗੱਲ ਚੱਲੀ ਹੈ ਤੇ ਕਿਹਾ ਸੀਗਾ ਵੀ ਜੇ ਤੁਹਾਡੇ ਕੋਲ ਵੀ ਕੋਈ ਕਮੈਂਟ ਹੈਗੀ ਆ ਤੁਸੀਂ ਵੀ ਦੇ ਸਕਦੇ ਹੋ, ਤਾਂ ਮੈਂ ਤੁਹਾਨੂੰ ਕਾਲ ਕੀਤੀ ਹੈ ਜੀ। ਕਿ ਹੁਣੇ ਇੰਡੀਆ ਤੋਂ ਹੋ ਕੇ ਆਇਆ। ਅੱਛਾ ਜੀ। ਤੇ ਦੁਆਬੇ ਨੂੰ ਮੈਂ ਬਿਲੋਂਗ ਕਰਦਾ ਤੇ ਨਵਾਂ ਸ਼ਹਿਰ ਏਰੀਆ ਮੇਰਾ ਹੈਗਾ, ਬੰਗਾ ਨਵਾਂ ਸ਼ਹਿਰ। ਤੇ ਅਸੀਂ ਜਦੋਂ ਲਿੰਕ ਰੋਡਾਂ ਦੇ ਉੱਤੇ ਜਾਂਦੇ ਆ ਤੇ ਬਹੁਤ ਬੁਰਾ ਹਾਲ ਹੈ ਜੀ। ਮੈਂ ਇੱਥੇ ਕੈਲੀਫੋਰਨੀਆ ਦੇ ਵਿੱਚ ਹੁਣ ਡਰਾਈਵ ਕਰਦਾ, ਇੱਥੇ ਵੈਨਕੂਵਰ ਤੋਂ ਆਈਦਾ, ਤੇ ਕਈ ਵਾਰੀ ਅਸੀਂ ਨਾ ਪਹਿਲਾਂ 5-6 ਸਾਲ ਚਲੋ ਮੈਂ ਨਹੀਂ ਸੀ ਗਿਆ, ਤੇ ਕਈ ਵਾਰੀ ਉਦੋਂ ਅੱਕਿਆਂ ਨੇ ਕਹਿ ਦੇਣਾ ਯਾਰ ਕੈਲੀਫੋਰਨੀਆ ਦੀਆਂ ਰੋਡਾਂ ਤਾਂ ਪੰਜਾਬ ਨਾਲ ਭੈੜੀਆਂ ਹੋ ਗਈਆਂ ਹਨਾ ਜੀ। ਬਟ ਨਹੀਂ, ਇਹ ਇੱਥੇ ਅਸੀਂ ਮਾੜੀਆਂ ਮੋਟੀਆਂ ਹੋਣਗੀਆਂ, ਥੋੜੇ ਬਹੁਤੇ ਬੰਪ ਹੋਣਗੇ, ਪਰ ਭੈਣ ਜੀ ਖੱਡੇ ਇੰਨੇ ਡੂੰਘੇ ਆ, ਤੁਹਾਡੀ ਗੱਡੀ, ਤੁਹਾਡਾ SUV ਉੱਥੇ
ਯੂ ਕੈਨ ਬਲੀਵ ਇਟ ਕਿੱਦਾਂ ਲਗਾਉਣਾ। ਤੇ ਅਨੰਦਪੁਰ ਸਾਹਿਬ ਨੂੰ ਗਏ ਆ, ਉੱਥੇ ਰਾਹ ਦੇ ਵਿੱਚ ਗੜ੍ਹ ਸ਼ੰਕਰ ਦਾ ਏਰੀਆ, ਅਨੰਦਪੁਰ ਸਾਹਿਬ ਦਾ ਏਰੀਆ, ਇੰਨਾ ਬੁਰਾ ਹਾਲ ਆ ਰੋਡਾਂ ਦਾ। ਤੇ ਨਵੀਂ ਤਾਜ਼ੀ ਮਿਸਾਲ ਹੀ ਮੈਂ ਤੁਹਾਨੂੰ ਦਿੰਦਾ, ਲਾਸਟ ਵੀਕ ਹੀ ਮੈਂ ਹੋ ਕੇ ਆਇਆ। ਬਾਕੀ ਲਿੰਕ ਰੋਡਾਂ ਦਾ ਵੀ ਬਹੁਤ ਬੁਰਾ ਹਾਲ ਆ। ਬਾਦਲਾਂ ਨੂੰ ਤਾਂ ਇੱਕੋ ਗੱਲ ਦੀਦੀ ਹੈ, ਬਸ ਵੋਟਾਂ ਵੋਟਾਂ ਵੋਟਾਂ, ਸਿਆਸਤ ਸਿਆਸਤ ਸਿਆਸਤ, ਕਿੱਦਾਂ ਅਸੀਂ ਬਣਨਾ, ਕਿੱਦਾਂ ਅਸੀਂ ਪੈਸੇ ਕਮਾਉਣੇ ਆ, ਕੀ ਕਰਨਾ। ਹੋਰ ਇਹਨਾਂ ਨੂੰ ਵਿਕਾਸ ਦੀ ਕੋਈ ਵੀ ਇਹਨਾਂ ਦੇ ਨੇੜੇ ਤੇੜੇ ਵੀ ਇਹ ਖਬਰ ਹੈ ਨਹੀਂ। ਸੋ ਇਹ ਮੇਰਾ ਕਮੈਂਟ ਸੀਗਾ ਜੀ। ਥੈਂਕ ਯੂ ਸੋ ਮਚ। ਮੈਂ ਸੁਣਦਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਕਾਲ ਕੀਤੀ ਆ ਤੇ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਆ। ਤੇ ਜੀ ਬਿਲਕੁਲ ਜਿਹੜਾ ਵਿਕਾਸ ਦੀ ਗੱਲ ਕਰਦੇ ਆ, ਉਹ ਵਿਕਾਸ ਕਿੱਥੇ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵਿਕਾਸ ਦੀ ਗੱਲ ਦੱਸਣ ਲੱਗਾ। ਇੱਕ ਇੰਡੋ ਕੈਨੇਡੀਅਨ ਬੱਸ ਚੱਲਦੀ ਸੀ ਜਲੰਧਰ ਤੋਂ ਏਅਰਪੋਰਟ ਤੱਕ, ਤੇ ਜਦੋਂ ਦੀ ਇਹਨਾਂ ਨੇ ਟੇਕ ਓਵਰ ਕੀਤੀ ਆ ਉਹ 1400 ਕਰ ਦਿੱਤਾ। ਜੀ ਜੀ ਜੀ। ਤੇ ਬਾਕੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਹੁਸ਼ਿਆਰਪੁਰ ਤੇ ਜਲੰਧਰ 2 ਸੀਟਾਂ ਦਾ ਕੀ ਹਾਲ ਹੈ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਨਰਿੰਦਰ ਸਿੰਘ ਜੀ। ਜੀ ਸੁਸ਼ੀਲ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਦੇਖੋ ਮਸਲਾ ਇਹ ਹੈ ਵੀ ਹੁਸ਼ਿਆਰਪੁਰ ਦੇ ਵਿੱਚ ਥੋੜੀ ਦਿੱਕਤ ਆ ਸਕਦੀ ਹੈ ਭਾਰਤੀ ਜਨਤਾ ਪਾਰਟੀ ਨੂੰ, ਕਿਉਂਕਿ ਸੋਮ ਪ੍ਰਕਾਸ਼ ਹੋਰਾਂ ਉੱਥੋਂ ਨਾ ਬੋਲਦਾ ਸੀ ਵੀ ਉਹਨਾਂ ਨੂੰ ਟਿਕਟ ਦੇਗੀ ਭਾਰਤੀ ਜਨਤਾ ਪਾਰਟੀ, ਪਰ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਸਿਆਸਤ ਦੇ ਚੱਲਦਿਆਂ ਵਿਜੇ ਸਾਂਪਲਾ ਨੂੰ ਉੱਥੋਂ ਜਿਹੜਾ ਉਮੀਦਵਾਰ ਬਣਾਇਆ ਗਿਆ। ਸੋ ਵਿਜੇ ਸਾਂਪਲਾ ਉਸ ਰੂਪ ਦੇ ਵਿੱਚ ਸ਼ਾਇਦ ਮੁਕਾਬਲਾ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ, ਇਹਦੀ ਥੋੜਾ ਸ਼ੱਕ ਹੈ, ਕਿਉਂਕਿ ਜਲੰਧਰ ਤੋਂ ਮਹਿੰਦਰ ਸਿੰਘ KP ਨੂੰ ਹੁਸ਼ਿਆਰਪੁਰ ਭੇਜਿਆ ਗਿਆ। ਜਦੋਂ ਕਿਸੇ ਐਂਟੀ ਕੰਬੈਂਸੀ ਹੋ ਜਾਂਦੀ ਹੈ ਤਾਂ ਫਿਰ ਉਹਦਾ ਹਲਕਾ ਬਦਲ ਦਿੱਤਾ ਜਾਂਦਾ। ਇੱਕ ਨਵਾਂ ਟ੍ਰੈਂਡ ਇੱਥੇ ਸਾਡੇ ਸ਼ੁਰੂ ਹੋਇਆ, ਜਿੱਦਾਂ ਵਿਧਾਨ ਸਭਾ ਚੋਣਾਂ ਦਾ ਅਸੀਂ ਦੇਖਦੇ ਹਾਂ ਕਿ ਸਰਵਨ ਸਿੰਘ ਫਲੋਰ ਹੋਰੀ ਜਿਹੜੇ ਆ ਫਲੋਰ ਤੋਂ ਜਿੱਤਦੇ ਰਹੇ ਆ, ਕਿਸੇ ਵਾਰ ਉਹਨਾਂ ਦਾ ਹਲਕਾ ਚੇਂਜ ਕਰਕੇ ਉਹਨਾਂ ਨੂੰ ਆਦਮਪੁਰ ਭੇਜ ਦਿੱਤਾ ਗਿਆ। ਤੇ ਫਲੋਰ ਵਾਲੇ ਕਹਿੰਦੇ ਸੀ ਵੀ ਜੇ ਐਤਕੀ ਸਰਵਨ ਫਲੋਰ ਤੋਂ ਲੜਦੇ ਤਾਂ ਉਹਨੂੰ ਹਾਰ ਜਾਣਾ ਸੀ, ਪਰ ਹਲਕਾ ਬਦਲਣ ਤੋਂ ਬਾਅਦ ਜਦੋਂ ਆਦਮਪੁਰ ਭੇਜਿਆ ਤੇ ਆਦਮਪੁਰ ਤੋਂ ਜਿੱਤ ਗਏ। ਜਿਹੜਾ ਆਦਮਪੁਰ ਤੋਂ ਉੱਥੇ ਫਲੋਰ ਭੇਜਿਆ ਉਹ ਵੀ ਜਿੱਤ ਗਿਆ। ਸੋ ਅਲਟੀਮੇਟਲੀ ਜਿਹੜਾ ਹਲਕਾ ਬਦਲਿਆ ਗਿਆ ਉਹਦੇ ਪਿੱਛੇ ਕਾਂਗਰਸ ਪਾਰਟੀ ਦੀ ਰਣਨੀਤੀ ਤਾਂ ਇਹ ਹੈ ਕਿ ਜਲੰਧਰ ਤੇ ਮਹਿੰਦਰ ਸਿੰਘ KP ਦੇ ਖਿਲਾਫ ਇੱਕ ਐਂਟੀ ਇਨਕੰਬੈਂਸੀ ਸੀ, ਇਸ ਕਰਕੇ ਉਹਨਾਂ ਹੁਸ਼ਿਆਰਪੁਰ ਭੇਜ ਦਿੱਤਾ ਤੇ ਉੱਥੇ ਬੈਠਕ ਜਿਹੜੇ ਉਹ ਥੋੜੇ ਵੀਕ ਕਹਿੰਦੇ। ਦੂਜਾ ਜਲੰਧਰ ਦਾ ਮਾਮਲਾ ਵੀ ਉੱਥੇ ਚੌਧਰੀ ਸੰਤੋਖ ਨੂੰ ਜਿਹੜਾ ਭੇਜਿਆ ਗਿਆ, ਸੰਤੋਸ਼ ਚੌਧਰੀ ਦੀ ਟਿਕਟ ਕੱਟ ਦਿੱਤੀ ਗਈ। ਸੰਤੋਸ਼ ਚੌਧਰੀ ਪਹਿਲਾਂ ਹੁਸ਼ਿਆਰਪੁਰ ਤੋਂ ਸਿਟਿੰਗ MP ਇਸ ਵੇਲੇ ਦੀ, ਉਹਦੀ ਟਿਕਟ ਕੱਟ ਦਿੱਤੀ ਗਈ, ਉਹਦੀ ਤਾਂ ਮਹਿੰਦਰ ਸਿੰਘ KP ਭੇਜਤਾ ਜਲੰਧਰ, ਤੇ ਜਲੰਧਰ ਚੌਧਰੀ ਸੰਤੋਸ਼ ਨੂੰ ਭੇਜ ਦਿੱਤਾ। ਤੇ ਉਹਨਾਂ ਜਿਹੜੇ ਓਪੋਜਿਟ ਕੈਂਡੀਡੇਟ ਆ ਉਹ ਬੜੇ ਹੈਵੀਵੇਟ ਕੈਂਡੀਡੇਟ ਆ ਪਵਨਦੀਪ ਨੂੰ। ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜਲੇ ਆ, ਪਹਿਲਾਂ ਬਹੁਜਨ ਸਮਾਜ ਪਾਰਟੀ 'ਚ ਹੁੰਦੇ ਸੀ ਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ, ਤੇ ਉਹਨਾਂ ਦਾ ਕਾਫੀ ਅਸਰ ਮਹਿਸੂਸ ਹੈ ਪਬਲਿਕ ਟੀਮ ਦਾ। ਪਰ ਪਬਲਿਕ ਟੀਮ ਨੂੰ ਦਿੱਕਤ ਆ ਸਕਦੀ ਹੈ ਹੰਸਰਾਜ ਹੰਸ ਦੀ। ਹੰਸਰਾਜ ਹੰਸ ਨੇ ਬਹੁਤ ਜ਼ਿਆਦਾ ਸਖਤ ਲਹਿਜੇ ਦੇ ਵਿੱਚ ਵਿਰੋਧ ਕੀਤਾ ਪਬਲਿਕ ਟੀਮ ਦਾ, ਇਹ ਕਹਿ ਕੇ ਕਿ ਪਿਛਲੀ ਚੋਣ 'ਚ ਪਬਲਿਕ ਟੀਮ ਨੇ ਮੈਨੂੰ ਹਰਾਉਣ ਦੇ ਵਿੱਚ ਭੂਮਿਕਾ ਨਿਭਾਈ ਸੀ। ਤੇ ਹੰਸਰਾਜ ਹੰਸ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਆ, ਉਹਦੇ ਘਰ ਜਾ ਕੇ ਸੁਖਬੀਰ ਸਿੰਘ ਬਾਦਲ ਨੇ ਇਹ ਕੋਸ਼ਿਸ਼ ਸਿਰੇ ਚਾੜਨ ਦੀ ਕੋਸ਼ਿਸ਼ ਕੀਤੀ, ਪਰ ਹੰਸਰਾਜ ਹੰਸ ਜਲੰਧਰ ਤੋਂ ਪਵਨ ਟੀਨੂ ਦੇ ਹੱਕ 'ਚ ਪ੍ਰਚਾਰ ਕਰਨ ਵਾਸਤੇ ਤਿਆਰ ਨਹੀਂ ਹੋਏ ਤੇ ਉਹਨਾਂ ਨੂੰ ਹੁਣ ਬਠਿੰਡੇ ਭੇਜਿਆ ਗਿਆ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਦੇ ਵਿੱਚ। ਸੋ ਇਹ ਨੁਕਸਾਨ ਕਿਤੇ ਨਾ ਕਿਤੇ ਹੋ ਸਕਦਾ ਪਵਨ ਟੀਨੂ ਨੂੰ, ਭਾਵੇਂ ਬਹੁਤ ਮਜ਼ਬੂਤ ਉਮੀਦਵਾਰ ਨੇ। ਸੋ ਉੱਥੇ ਕਾਫੀ ਦਿਲਚਸਪ ਟੱਕਰ ਜਿਹੜੀ ਹੈ ਜਲੰਧਰ 'ਚ ਆਪਾਂ ਦੇਖਾਂਗੇ ਪਵਨ ਟੀਨੂ ਤੇ ਚੌਧਰੀ ਸੰਤੋਖ। ਤੇ ਜੀ ਸਾਡੇ ਅਗਲੇ ਕਾਲਰ ਨੇ ਤਰਸੇਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਹਿੰਦੁਸਤਾਨ ਜੀ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ, ਆਪ ਜੀ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਤੁਸੀਂ ਬੜਾ ਚੰਗਾ ਪ੍ਰੋਗਰਾਮ ਲਿਆ ਰਹੇ ਆ। ਮੇਰਾ ਆਪ ਜੀ ਨੂੰ ਜਿਹੜਾ ਖਡੂਰ ਸਾਹਿਬ ਦੀ ਸੀਟ ਆ ਉਹਦੇ ਬਾਰੇ ਇੱਕ ਕੁਐਸਚਨ ਆ। ਉੱਥੋਂ ਅਕਾਲੀ ਦਲ ਦੇ ਕੈਂਡੀਡੇਟ ਰਣਜੀਤ ਸਿੰਘ ਬ੍ਰਹਮਪੁਰਾ ਆ, ਕਾਂਗਰਸ ਦੇ ਹਰਮਿੰਦਰ ਸਿੰਘ ਗੱਲ ਆ ਜਿਹੜੇ ਕਿ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ ਭਾਈ ਮਨਜੀਤ ਸੋਹਣਾ ਦੇ ਆਪ ਜੀ ਜਾਣਦੇ ਜਾਂ ਬ੍ਰਦਰ ਇਨ ਲਾ ਆ, ਤੇ ਰਤਨ ਸਿੰਘ ਅਜਨਾਲਾ ਨੂੰ ਉਹ ਟਿਕਟ ਅਕਾਲੀ ਦਲ ਨਹੀਂ ਦਿੱਤੀ ਗਈ। ਪਿਛਲੀਆਂ MLA ਦੀ ਚੋਣ ਦੇ ਵਿੱਚ ਬ੍ਰਹਮਪੁਰਾ ਨੇ ਇਹ ਵੀ ਸਵਾਲ ਉਠਾਇਆ ਸੀ ਕਿ ਅੰਦਰ ਖਾਤੇ ਮੈਨੂੰ ਮਜੀਠੀਆ ਉਹਨਾਂ ਨੇ ਹਰਾਇਆ। ਕੀ ਇਹ ਬ੍ਰਹਮਪੁਰਾ ਦੀ ਆਖਰੀ ਚੋਣ ਹੋਊਗੀ ਜਾਂ ਇਹਦੇ ਵਿੱਚ ਕੋਈ ਕੀ ਆਪਦੇ ਇਹਦੇ ਬਾਰੇ ਕਮੈਂਟਸ ਹੈਗੇ ਆ, ਐਨਾਲਿਸਿਸ ਕੀ ਹੈ? ਬਹੁਤ ਤੁਹਾਡਾ ਥੈਂਕ ਯੂ ਜੀ। ਜੀ ਸੁਸ਼ੀਲ ਜੀ, ਦੇਖੋ ਇਹ ਗੱਲ ਜਿਹੜੀ ਤੁਸੀਂ ਬਿਹਤਰ ਕੀਤੀ ਹੈ, ਕਿਉਂਕਿ ਬੜੇ ਜਿਹੜਾ ਕਿਸਮ ਦੇ ਐਵੀਡੈਂਸ ਤੁਸੀਂ ਦਿੱਤੇ ਆ ਵੀ ਕਿ ਇਸ ਕਿਸਮ ਦਾ ਹਾਲ ਉੱਥੇ ਰਿਹਾ। ਰਣਜੀਤ ਸਿੰਘ ਬ੍ਰਹਮਪੁਰਾ ਹਾਰ ਵੀ ਗਏ ਸੀ MLA ਦੀ ਚੋਣ ਚ, ਉਹਨਾਂ ਨੇ ਇਹ ਦੋਸ਼ ਵੀ ਲਾਏ ਸੀ, ਇਹ ਗੱਲ ਚੱਲੀ ਸੀ। ਇਹ ਹੁਣ ਮਸਲਾ ਇਹ ਹੈ ਕਿ ਡਾਕਟਰ ਰਤਨ ਸਿੰਘ ਅਜਨਾਲਾ ਦੀ ਟਿਕਟ ਕੱਟੀ ਗਈ ਤੇ ਉਹਦੇ ਕੱਟਣ ਦਾ ਕਾਰਨ ਜਿਹੜਾ ਆ
ਉਹ ਜਿਹੜਾ ਡਰੱਗ ਮਾਮਲੇ ਦੇ ਵਿੱਚ ਇੱਕ ਨਾਮ ਬੋਲਦਾ ਸੀਗਾ, ਰਤਨ ਸਿੰਘ ਅਜਨਾਲੇ ਦਾ ਜਾਂ ਉਹਦੇ ਬੇਟੇ ਦਾ ਵੀ ਨਾਮ ਬੋਲਦਾ ਸੀ, ਉਹ ਇੱਕ ਕਾਰਨ ਬਣਿਆ। ਤੇ ਡਾਕਟਰ ਰਤਨ ਸਿੰਘ ਅਜਨਾਲਾ ਬਾਰੇ ਹੁਣ ਤੱਕ ਦੀ ਸਾਡੇ ਕੋਲ ਜਿਹੜੀ ਸੂਚਨਾ ਆ, ਉਹ ਹਾਲੇ ਤੱਕ ਵੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਦੇ ਵਿੱਚ ਪੂਰੀ ਤਰ੍ਹਾਂ ਤੁਰੇ ਨਹੀਂ। ਸੋ ਉਹਨਾਂ ਦੇ ਅੰਦਰ ਇੱਕ ਕਿਤੇ ਨਾ ਕਿਤੇ ਮਨ ਦੇ ਵਿੱਚ ਇਸ ਕਿਸਮ ਦਾ ਗਿਲਾ ਰੋਸਾ ਜ਼ਰੂਰ ਹੈ। ਜਦੋਂ ਰੋਸਾ ਹੁੰਦਾ ਕਿਸੇ ਨੂੰ ਤੇ ਉਹ ਸਿਟਿੰਗ MP ਆ ਉੱਥੋਂ, ਲਾਜ਼ਮੀ ਤੌਰ ਤੇ ਉਹ ਰੋਸਾ ਜਿਹੜਾ ਆ ਉਹ ਵਿਰੋਧ ਵਿੱਚ ਭੁਗਤ ਜਾਇਆ ਕਰਦਾ। ਤੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਿਚੁਏਸ਼ਨ ਜਿਹੜੀ ਆ ਕੋਈ ਬਹੁਤ ਹੀ ਜ਼ਿਆਦਾ ਠੀਕ ਨਹੀਂ ਇਸ ਹਾਲਤ ਦੇ ਵਿੱਚ ਦਿਖਾਈ ਦੇ ਰਹੀ ਖਡੂਰ ਸਾਹਿਬ ਤੋਂ। ਤੇ ਦੂਜੀ ਗੱਲ, ਹਰਮਿੰਦਰ ਗਿੱਲ ਜਿਹੜੇ ਆ ਉਹ ਜਦੋਂ ਕਾਂਗਰਸ ਪਾਰਟੀ ਸ਼ਾਮਲ ਹੋਏ ਤੋਂ ਬਹੁਤ ਨੇੜੇ ਚਲੇ ਗਏ ਕੈਪਟਨ ਅਮਰਿੰਦਰ ਸਿੰਘ ਦੇ। ਤੇ ਕੈਪਟਨ ਅਮਰਿੰਦਰ ਸਿੰਘ ਖੁਦ ਉੱਥੇ ਨੇੜਲੀ ਸੀਟ ਯਾਨੀ ਅੰਮ੍ਰਿਤਸਰ ਤੋਂ ਲੜ ਰਹੇ ਨੇ, ਤੇ ਉਹਦਾ ਅਸਲ ਵੀ ਜਿਹੜਾ ਹੈ ਖਡੂਰ ਸਾਹਿਬ ਦੀ ਸੀਟ ਤੇ ਪੈਣਾ ਹੈ। ਸੋ ਲੜਾਈ ਤਾਂ ਭਾਵੇਂ ਦਿਲਚਸਪ ਰਹੇਗੀ, ਹਾਲੇ ਇਹਦੇ ਤੇ ਕੋਈ ਇੱਕ ਵਿਖਵਾਣੀ ਨਹੀਂ ਅਸੀਂ ਕਰ ਸਕਦੇ। ਵਿਖਵਾਣੀ ਕਰਨੀ ਉੱਦਾਂ ਵੀ ਰਾਜਨੀਤੀ ਦੇ ਵਿੱਚ ਖਤਰਨਾਕ ਹੁੰਦੀ ਹੈ। ਤੇ ਪਰ ਇਹ ਆ ਵੀ ਹਰਮਿੰਦਰ ਗਿੱਲ ਹੋਰਾਂ ਦੀ ਸਥਿਤੀ ਜਿਹੜੀ ਆ ਮੁਕਾਬਲਤਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਜਿਹੜੀ ਉਹ ਕਾਫੀ ਠੀਕ ਦਿਖਾਈ ਦੇ ਰਹੀ ਹੈ। ਤੇ ਜੀ ਸਾਡੇ ਅਗਲੇ ਕਾਲਰ ਨੇ ਅੱਜ ਹੀ ਹਰਮਿੰਦਰ ਸਿੰਘ ਜੀ ਨੂੰ ਮੇਰਾ ਸਵਾਲ ਹੈ ਜੀ ਵੀ ਜਿਵੇਂ ਤਾਂ ਫ੍ਰੀਲੈਂਸ ਮੀਡੀਆ ਨੇ ਜੀ, ਜਾਂ ਤੁਸੀਂ ਜਿਹੜੇ ਲੈ ਕੇ ਆਉਣੇ ਹੁੰਦੇ ਪੰਨੂ ਸਾਹਿਬ ਉਹ ਵੀ ਫ੍ਰੀਲੈਂਸ ਨੇ, ਪਰ ਜਿਹੜਾ ਉੱਥੇ ਓਵਰਆਲ ਮੀਡੀਆ ਦਾ ਰੋਲ ਹੈਗਾ ਜੀ ਵੀ ਉਹ ਕੋਈ ਬਹੁਤਾ ਉਸਾਰੂ ਨਹੀਂ ਲੱਗ ਰਿਹਾ ਸਾਨੂੰ ਇੱਥੇ ਬੈਠਿਆਂ ਨੂੰ। ਮਤਲਬ ਕਈ ਖਬਰਾਂ ਸਾਡੇ ਕੋਲੇ ਤਾਂ ਪਹੁੰਚ ਜਾਂਦੀਆਂ ਪਰ ਉੱਥੇ ਮੀਡੀਆ 'ਚ ਪਹੁੰਚਦੀਆਂ ਨਹੀਂ, ਉਹਦਾ ਕੀ ਕਾਰਨ ਹੈ ਜੀ? ਹਾਂਜੀ, ਥੈਂਕ ਯੂ ਜੀ। ਦੇਖੋ, ਜਿਹੜਾ ਪੰਜਾਬੀ ਦਾ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਉਹ ਇੱਕ ਅੱਧੇ ਨੂੰ ਛੱਡ ਕੇ ਜਿਹੜਾ ਆ ਬਾਕੀ ਮੀਡੀਆ ਜਿਹੜਾ ਕਿਤੇ ਨਾ ਕਿਤੇ ਐਫੀਲੀਏਟ ਹੈ। ਮਿਸਾਲ ਦੇ ਤੌਰ ਤੇ ਪੰਜਾਬੀ ਪ੍ਰਿੰਟ ਮੀਡੀਆ ਤੁਸੀਂ ਪੰਜਾਬੀ ਟ੍ਰਿਬਿਊਨ ਨੂੰ ਇਹ ਕਹਿ ਸਕਦੇ ਹੋ ਕਿ ਉਹ ਥੋੜਾ ਬੈਲੈਂਸ ਰੁਖ ਅਖਤਿਆਰ ਕਰਦਾ ਹੈ, ਇਸ ਕਰਕੇ ਉੱਥੇ ਥੋੜਾ ਬੈਟਰ ਹੁੰਦਾ। ਬਾਕੀ ਇਲੈਕਟ੍ਰੋਨਿਕ ਮੀਡੀਆ ਤਾਂ ਸਿੱਧੇ ਤੌਰ ਦੇ ਉੱਤੇ ਇੱਕ ਖਾਸ ਪਰਿਵਾਰ ਦੇ ਚੱਕਰ ਦੇ ਵਿੱਚ ਇੱਕ ਸਿਆਸੀ ਪਾਰਟੀ ਦੇ ਹੱਥਾਂ ਦੇ ਵਿੱਚ ਹੈ। ਇਸ ਕਰਕੇ ਕੋਈ ਨਿਰਪੱਖ ਕਿਸਮ ਦੀ ਕੋਈ ਜਾਣਕਾਰੀਆਂ ਜਿਹੜੀਆਂ ਬਾਹਰ ਕਈ ਵਾਰੀ ਨਹੀਂ ਨਿਕਲਦੀਆਂ। ਮੁਕਾਬਲਤਨ ਜਿਹੜਾ ਪੰਜਾਬ ਦੇ ਵਿੱਚ ਅੰਗਰੇਜ਼ੀ ਤੇ ਹਿੰਦੀ ਦਾ ਪ੍ਰਿੰਟ ਮੀਡੀਆ ਹੈ ਉਹ ਬਿਹਤਰ ਗੱਲ ਕਰਦਾ ਤੇ ਠੀਕ ਗੱਲ ਕਰਦਾ। ਸੋ ਮੀਡੀਆ ਜਿਹੜਾ ਆ, ਜਿਹੜੇ ਮੀਡੀਆ ਹਾਊਸ ਜਦੋਂ ਕਾਰਪੋਰੇਟ ਘਰਾਣੇ ਜਦੋਂ ਚਲਾਉਣਗੇ, ਚਾਹੇ ਕੋਈ ਰਾਜਨੀਤਿਕ ਘਰਾਣੇ ਉਹਦੇ ਤੇ ਕਾਬਜ ਹੋਣਗੇ, ਤਾਂ ਫਿਰ ਉਹਦੇ ਤੋਂ ਤਵੱਕੋ ਨਹੀਂ ਕੀਤੀ ਜਾ ਸਕਦੀ ਕਿ ਉਹ ਬਿਲਕੁਲ ਸਾਫ਼ ਸੁਥਰੀ ਤੇ ਬਿਲਕੁਲ ਟੂ ਦੀ ਪੁਆਇੰਟ ਤੇ ਜਿਹੜੀ ਦਿਸਦੀ ਗੱਲ ਹੈ ਉਹ ਤੁਹਾਡੇ ਨਾਲ ਸਾਂਝੀ ਕਰਨਗੇ। ਤੇ ਇਸ ਕਰਕੇ ਪੰਜਾਬ ਦੇ ਪ੍ਰਿੰਟ ਮੀਡੀਆ ਦੇ ਵਿੱਚ ਵੀ ਪੇਡ ਨਿਊਜ਼ ਦਾ ਇੱਕ ਚਲਨ ਜਿਹੜਾ ਪਿਛਲੇ ਸਮੇਂ ਦੇ ਵਿੱਚ ਰਿਹਾ, ਹੁਣ ਚੋਣ ਕਮਿਸ਼ਨ ਇਹਦੇ ਤੇ ਦੇਖਦੇ ਆ ਕਿ ਕਿਸ ਕਿਸਮ ਦੀ ਕਾਰਵਾਈ ਆਉਣ ਵਾਲੇ ਸਮੇਂ 'ਚ ਕਰਦਾ ਹੈ। ਤੇ ਪ੍ਰਿੰਟ ਮੀਡੀਆ ਦਾ ਇੱਕ ਹਿੱਸਾ ਖਾਸ ਤੌਰ ਦੇ ਉੱਤੇ ਮੈਂ ਤਾਂ ਇੱਦਾਂ ਦੇ ਲੋਕਾਂ ਨੂੰ ਵੀ ਜਾਣਦਾ ਹੈ ਕਿ ਇੱਕ ਨਿਊਜ਼ ਐਡੀਟਰ ਇੱਕ ਅਖਬਾਰ ਦੇ ਵਿੱਚ ਬੈਠ ਕੇ ਪਹਿਲਾਂ ਇੱਕ ਡਾਇਰੀ ਉਹਦੇ ਕੋਲ ਲੱਗੀ ਹੁੰਦੀ, ਉਹ ਦੇਖਦਾ ਹੈ ਕਿ ਕਿਹੜੀ ਪੋਲੀਟੀਕਲ ਪਾਰਟੀ ਦੇ ਕਿੰਨੇ ਪੈਸੇ ਸਾਨੂੰ ਆ ਗਏ, ਉਹਦੇ ਮੁਤਾਬਕ ਜਿਹੜੀਆਂ ਖਬਰਾਂ ਜਿਹੜੀਆਂ ਉਹ ਪਲੇਸਮੈਂਟ ਉਹਨਾਂ ਦੀ ਕੀਤੀ ਜਾਂਦੀ ਉਸ ਤਰੀਕੇ ਦੇ ਨਾਲ ਅਖਬਾਰਾਂ ਦੇ ਵਿੱਚ। ਤੇ ਇਲੈਕਟ੍ਰੋਨਿਕ ਮੀਡੀਆ ਬਾਰੇ ਤੁਸੀਂ ਜਾਣਦੇ ਹੋ, ਇੱਕ ਜਿਹੜਾ ਇੱਕ ਬਿਲਕੁਲ ਨਿਰਪੱਖ ਕਿਸਮ ਦਾ ਇਲੈਕਟ੍ਰੋਨਿਕ ਚੈਨਲ ਸੀ ਉਹ ਲਗਭਗ ਬੰਦ ਹੀ ਹੋ ਗਿਆ। ਉਹਨੂੰ ਬੁਰੀ ਤਰ੍ਹਾਂ ਇਸ ਤਰ੍ਹਾਂ ਟ੍ਰੀਟ ਕੀਤਾ ਗਿਆ ਕਿ ਏਦਾਂ ਜਿਹੜੀ ਅਖਬਾਰ ਕੋਈ ਮਾੜੀ ਮੋਟੀ ਦੀ ਗੱਲ ਕਰਦੀ ਹੈ, ਸੱਤਾ ਦੇ ਖਿਲਾਫ ਗੱਲ ਕਰਦੀ ਹੈ, ਉਹਦੇ ਇਸ਼ਤਿਹਾਰ ਬੰਦ ਕਰ ਦਿੱਤੇ ਜਾਂਦੇ ਆ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਵੇਲੇ ਕੰਮ ਕਰ ਰਹੀਆਂ ਪੰਜਾਬ ਦੇ ਵਿੱਚ। ਰਾਜਨੀਤੀਵਾਨਾਂ ਦਾ ਜਾਂ ਰਾਜਨੀਤਿਕ ਘਰਾਣਿਆਂ ਦਾ ਮੀਡੀਆ ਹਾਊਸ ਜਿਹੜੇ ਆ ਉਹਨਾਂ ਦੇ ਉੱਤੇ ਕਬਜ਼ਾ ਜਾਂ ਉਹਨਾਂ ਦੇ ਉੱਤੇ ਸਰਪ੍ਰਸਤੀ ਜਿਹੜੀ ਹੈ ਉਹ ਸੱਚੀ ਗੱਲ ਨੂੰ ਬਾਹਰ ਨਹੀਂ ਨਿਕਲਦੀ। ਅਜੀਤ ਸਾਡੇ ਨਾਲ ਅਗਲੇ ਕਾਲਰ ਨੇ ਮਹਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਸੁਸ਼ੀਲ ਸਾਹਿਬ ਤੋਂ ਪੁੱਛਣਾ ਚਾਹੁੰਦਾ ਇੱਕ ਸਵਾਲ ਕਿ ਮੋਦੀ ਸਾਹਿਬ ਜਿਹੜੇ ਸਾਡੇ ਵੁੱਡ ਬੀ ਪ੍ਰਾਈਮ ਮਿਨਿਸਟਰ ਕਹਾਉਂਦੇ ਆਪਣੇ ਆਪ ਨੂੰ, ਉਹ ਇੰਟਰਨੈਸ਼ਨਲ ਜਾਂ ਨੈਸ਼ਨਲ ਪਾਲਿਸੀਜ਼ ਤੇ ਕੋਈ ਕਿਸੇ ਕਿਸਮ ਦੀ ਭਾਸ਼ਣ ਨਹੀਂ ਦਿੰਦੇ ਜਾਂ ਜ਼ਿਕਰ ਨਹੀਂ ਕਰਦੇ, ਸਿਰਫ ਦੂਸਰੀ ਪਾਰਟੀ ਦੇ ਲੀਡਰਸ ਨੂੰ ਕੰਡੈਮ ਕਰਨ ਤੇ ਜ਼ੋਰ ਰੱਖਦੇ ਹੈ। ਤੇ ਇਸ ਬਾਰੇ ਤੁਸੀਂ ਕੀ ਕਹੋਗੇ ਕਿ ਇਹ ਸਾਨੂੰ ਕਿਸ ਕਿਸਮ ਦਾ ਪ੍ਰਾਈਮ ਮਿਨਿਸਟਰ ਦੇਣਾ ਚਾਹੁੰਦੇ ਹੈ? ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਥੈਂਕ ਯੂ ਜੀ। ਬੜੀ ਮਿਹਰਬਾਨੀ। ਮੈਂ ਤੁਹਾਨੂੰ ਦੱਸਦਾ ਕਿ ਜਦੋਂ ਤੁਹਾਡੇ ਕੋਲ ਤੁਹਾਡੇ ਏਜੰਡੇ ਜਿਹੜੇ ਆ ਉਹ ਲੋਕਾਂ ਦੇ ਸਾਹਮਣੇ ਰੱਖਦਿਆਂ ਤੁਹਾਨੂੰ ਝਿਜਕ ਹੋਵੇ ਤੇ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਕੋਲ ਗੁਪਤ ਏਜੰਡੇ ਆ। ਗੁਪਤ ਏਜੰਡੇ ਇਹ ਹੈ ਕਿ ਉਹਨਾਂ ਦੀ ਨੈਸ਼ਨਲ ਤੇ ਇੰਟਰਨੈਸ਼ਨਲ ਪਾਲਿਸੀ ਜਿਹੜੀ ਹੈ ਇਸ ਵੇਲੇ ਜਿਹੜੀ ਹੁਕੂਮਤ ਜਿਹੜੀ ਸਰਕਾਰ ਹੈ UPA ਦੀ, ਕਾਂਗਰਸ ਪਾਰਟੀ ਦੀ ਅਗਵਾਈ 'ਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ, ਉਹਦੇ ਤੋਂ ਕੋਈ ਵੱਖਰੇ ਨਹੀਂ। ਜਿਹੜੇ ਨਰਿੰਦਰ ਮੋਦੀ ਸਾਹਿਬ ਗੁਜਰਾਤ ਮਾਡਲ ਦਾ ਜਿਹੜਾ ਇੱਥੇ ਦੁਹਾਈ ਦਿੱਤੀ ਜਾ ਰਹੀ ਹੈ, ਉਹ ਗੁਜਰਾਤ ਮਾਡਲ ਉਹੀ ਮਾਡਲ ਹੈ ਜਿਹੜਾ ਮਾਡਲ ਦੇਸ਼ ਭਰ ਦੇ ਵਿੱਚ ਜਿਹੜਾ ਆ ਸੋ ਕਾਲ ਜਿਹੜੀ FDI ਦੇ ਰੂਪ ਦੇ ਵਿੱਚ ਜਾਂ ਵਰਲਡ ਬੈਂਕ ਰਾਹੀਂ ਜਿਹੜਾ ਲਾਗੂ ਕੀਤਾ ਜਾ ਰਿਹਾ ਹੈ। ਜਿਹੜੀ ਦੁਨੀਆ ਦੇ ਜਿਹੜੇ ਕਾਰਪੋਰੇਟ ਹਾਊਸ ਹੈ
ਵੱਡੇ ਜਿਹੜੇ ਅਦਾਰੇ ਜਿਨ੍ਹਾਂ ਨੇ ਦੁਨੀਆ ਨੂੰ ਚਲਾਉਣਾ ਹੈ ਉਹਨਾਂ ਨੂੰ, ਜਾਂ ਮਾਰਕੀਟ ਫੋਰਸਿਸ ਜਿਹੜੀ ਹੈਗੀ ਹੈ, ਬਾਜ਼ਾਰ ਦੀਆਂ ਜਿਹੜੀਆਂ ਤਾਕਤ ਹੈ, ਉਹਨਾਂ ਨੂੰ ਇਹ ਦਿਖਾਈ ਦੇ ਰਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ 10 ਸਾਲ ਦੇ ਵਿੱਚ ਉਸ ਰੂਪ ਦੇ ਵਿੱਚ, ਉਸ ਤੇਜ਼ੀ ਦੇ ਨਾਲ ਉਹਨਾਂ ਦੀਆਂ ਨੀਤੀਆਂ ਨੂੰ ਭਾਰਤ ਤੇ ਲਾਗੂ ਨਹੀਂ ਕਰ ਸਕੇ ਜਿਸ ਤੇਜ਼ੀ ਦੇ ਨਾਲ ਨਰਿੰਦਰ ਮੋਦੀ ਤੋਂ ਤਵੱਕੋ ਕਰ ਰਹੇ ਹੈ। ਇਸੇ ਕਰਕੇ ਜਿਹੜਾ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਅੱਜ ਕੱਲ੍ਹ ਨਰਿੰਦਰ ਮੋਦੀ ਦੀ ਚਰਚਾ ਹੋ ਰਹੀ ਹੈ ਤੇ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਇਸ ਪਾਲਿਸੀ ਨੂੰ ਲੋਕਾਂ ਦੇ ਸਾਹਮਣੇ ਰੱਖਣ 'ਚ ਝਿਜਕ ਹੈ ਨਰਿੰਦਰ ਮੋਦੀ ਤੇ ਉਹਨਾਂ ਦੀ ਪਾਰਟੀ ਨੂੰ। ਫਿਰ ਉਹ ਕਾਂਗਰਸ ਤੋਂ ਵੱਖਰਾ ਕੀ ਦੇ ਰਿਹਾ, ਇਸ ਕਰਕੇ ਉਹ ਸਿਰਫ ਤੇ ਸਿਰਫ ਕੰਡੈਮ ਦੀ ਜਿਹੜੀ ਰਾਜਨੀਤੀ ਹੈ, ਨਿੰਦਾ ਕਰਨ ਦੀ ਜਿਹੜੀ ਰਾਜਨੀਤੀ ਹੈ ਉਹ ਕਰ ਰਹੇ ਆ, ਕਿਉਂਕਿ ਉਹਨਾਂ ਦਾ ਆਪ ਦਾ ਏਜੰਡਾ ਬਿਲਕੁਲ ਕਲੀਅਰ ਹੈ ਕਿ ਗੁਪਤ ਏਜੰਡਾ ਹੈ। ਉਹ ਏਜੰਡਾ ਕਾਂਗਰਸ ਪਾਰਟੀ ਤੋਂ, ਭਾਰਤੀ ਜਨਤਾ ਪਾਰਟੀ ਨਾਲੋਂ ਵੱਖਰਾ ਨਹੀਂ ਹੈ ਜੀ। ਜੀ ਸਾਡੇ ਅਗਲੇ ਕਾਲਰ ਨੇ ਜੀ ਅਗਰਵੰਸ਼ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸੁਸ਼ੀਲ ਜੀ। ਸਤਿ ਸ਼੍ਰੀ ਅਕਾਲ ਜੀ। ਬਠਿੰਡੇ ਸੀਟ ਬਾਰੇ ਦੱਸਿਓ, ਆਮ ਆਦਮੀ ਨੇ ਕੋਈ ਕੈਂਡੀਡੇਟ ਡਿਕਲੇਅਰ ਕਰਤਾ ਉੱਥੇ, ਤੇ ਉਹਦੀ ਕੀ ਪੋਜੀਸ਼ਨ ਰਹੂਗੀ ਬਠਿੰਡੇ ਸੀਟ ਦੀ ਤੇ ਲੁਧਿਆਣੇ ਸੀਟ ਦੀ, ਦੋਨਾਂ ਦੀ? ਥੈਂਕ ਯੂ ਜੀ। ਜੀ ਸੁਸ਼ੀਲ ਜੀ, ਦੇਖੋ ਬਠਿੰਡੇ ਦੇ ਵਿੱਚ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ, ਪਰ ਮੇਰੀ ਚਰਚਾ ਹੋਈ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਕਨਵੀਨਰ ਲਾਏ ਗਏ ਨੇ, ਮਨਜੀਤ ਸਿੰਘ ਹੋਰੀ, ਪ੍ਰੋਫੈਸਰ ਮਨਜੀਤ ਸਿੰਘ ਹੋਰੀ ਜਾਂ ਸੁਨੀਲ ਸਿੱਧੂ, ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਠਿੰਡੇ ਤੋਂ 2-3 ਦਿਨ ਦੇ ਵਿੱਚ ਆਪਣਾ ਉਮੀਦਵਾਰ ਐਲਾਨ ਦੇਵਾਂਗੇ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਬਠਿੰਡੇ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ, ਇਸ ਕਰਕੇ ਇਹ ਸਾਬਤ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਮਿਲੀ ਭੁਗਤ ਹੈ। ਇਹ ਸੁਖਬੀਰ ਬਾਦਲ ਦਾ ਇਲਜ਼ਾਮ ਹੈ, ਪਰ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੈ। ਆਮ ਆਦਮੀ ਪਾਰਟੀ ਜੇ ਕੱਲ੍ਹ ਨੂੰ ਆਪਣਾ ਉਮੀਦਵਾਰ ਨਾ ਵੀ ਐਲਾਨ ਸਕੇ ਬਠਿੰਡੇ 'ਚ, ਤਾਂ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੀ ਕਾਂਗਰਸ ਦੇ ਨਾਲ ਮਿਲੀ ਭੁਗਤ ਹੈ। ਜੇ ਕਾਂਗਰਸ ਨਾਲ ਮਿਲੀ ਭੁਗਤ ਹੁੰਦੀ ਤਾਂ ਫਿਰ ਪਟਿਆਲੇ ਤੋਂ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾ ਹੁੰਦੇ, ਜਿੱਥੇ ਸਭ ਤੋਂ ਜ਼ਿਆਦਾ ਖਤਰਾ ਧਰਮਵੀਰ ਗਾਂਧੀ ਕਰਕੇ ਮਹਾਰਾਣੀ ਪ੍ਰਨੀਤ ਕੌਰ ਨੂੰ ਹੈ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਲਜ਼ਾਮ ਰੱਖੀ ਨਾਲ ਹੋਰ ਗੱਲ ਹੈ। ਬਠਿੰਡੇ ਤੋਂ ਬੜੀ ਛੇਤੀ ਉਹਨਾਂ ਦਾ ਉਮੀਦਵਾਰ ਆ ਜਾਏਗਾ, ਇਸ ਗੱਲ ਦੀ ਸ਼ਾਇਦ ਸਾਨੂੰ ਆਸ ਰੱਖਣੀ ਚਾਹੀਦੀ ਹੈ, ਜਿੱਦਾਂ ਦਾਅਵਾ ਵੀ ਕੀਤਾ ਆਮ ਆਦਮੀ ਪਾਰਟੀ ਦੇ ਲੋਕਾਂ ਨੇ। ਲੁਧਿਆਣੇ ਦੇ ਵਿੱਚ ਬਹੁਤ ਹੀ ਜ਼ਿਆਦਾ ਦਿਲਚਸਪ ਮੁਕਾਬਲਾ ਹੈ ਤੇ ਐਚ.ਐਸ. ਫੂਲਕਾ ਜਿਹੜੇ ਹੈ ਉਹਨਾਂ ਨੇ ਬਹੁਤ ਜ਼ਿਆਦਾ ਲੋਕਾਂ 'ਚ ਆਪਣੇ ਆਪ ਨੂੰ ਯਾਨੀ ਜਜ਼ਬ ਕਰ ਰਿਹਾ ਲੱਗਦਾ ਹੈ। ਲੁਧਿਆਣਾ ਇੱਕ ਏਦਾਂ ਦਾ ਹਲਕਾ ਜਿੱਥੇ ਸਭ ਤੋਂ ਜ਼ਿਆਦਾ 1984 ਦੇ ਪੀੜਤ ਪਰਿਵਾਰ ਰਹਿੰਦੇ ਹੈ, ਦਿੱਲੀ ਦੇ ਪੀੜਤ ਪਰਿਵਾਰ ਜਿਹੜੇ ਰਹਿੰਦੇ ਹੈ। ਤੇ ਦੂਜੀ ਗੱਲ, ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ। ਪਹਿਲੀ ਗੱਲ ਤਾਂ ਐਚ.ਐਸ. ਫੂਲਕਾ ਉਹਨਾਂ ਪੀੜਤਾਂ ਦਾ ਕੇਸ ਲੜਦੇ ਰਹੇ ਹੁਣ ਤੱਕ 6 ਸਾਲ ਤੋਂ ਲਗਾਤਾਰ, ਇਸ ਕਰਕੇ ਉਹਨਾਂ ਦਾ ਅਕਸ ਚੰਗਾ ਹੈ। ਦੂਜਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਜਿਹਦਾ ਅਸਰ ਜਿਹੜਾ ਆ ਆਮ ਆਦਮੀ ਤੱਕ, ਕਾਮਨ ਮੈਨ ਤੱਕ ਹੈ। ਸੋ ਲੁਧਿਆਣੇ ਦੇ ਵਿੱਚ ਦਿਲਚਸਪ ਬਹੁਤ ਮੁਕਾਬਲਾ, ਕਿਉਂਕਿ 4 ਕੋਣਾ ਮੁਕਾਬਲਾ ਹੈ। ਸਿਮਰਜੀਤ ਬੈਂਸ ਦੇ ਖੜੇ ਹੋਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਦੀ ਸਥਿਤੀ ਜਿਹੜੀ ਹੈ ਕਾਫੀ ਜ਼ਿਆਦਾ ਮਾੜੀ ਦਿਖਾਈ ਦੇ ਰਹੀ ਹੈ। ਤੇ ਰਵਨੀਤ ਬਿੱਟੂ ਨੂੰ ਕਾਂਗਰਸ ਪਾਰਟੀ ਦੇ ਅੰਦਰੂਨੀ ਬਗਾਵਤ ਨਾਲ ਜੀਤਣਾ ਪੈ ਰਿਹਾ ਹਾਲੇ ਵੀ, ਤੇ ਉੱਥੋਂ ਕਿਉਂਕਿ ਮਨੀਸ਼ ਤਿਵਾੜੀ ਦੀ ਥਾਂ ਤੇ ਰਵਨੀਤ ਬਿੱਟੂ ਨੂੰ ਕੈਂਡੀਡੇਟ ਐਲਾਨਿਆ ਗਿਆ। ਤੇ ਐਚ.ਐਸ. ਫੂਲਕਾ ਜਿਹੜੇ ਹੈ ਉਹ ਹੁਣ ਮੈਦਾਨ 'ਚ ਬਰਾਬਰ ਦੀ ਟੱਕਰ ਦੇ ਵਿੱਚ ਹੈਗੇ ਹੈ। ਇਹ ਦੇਖ ਲਾਂਗੇ ਜੇ ਇੱਕ ਅੱਧੀ ਸੀਟ ਕੋਈ ਕੱਢਦੀ ਆਮ ਆਦਮੀ ਪਾਰਟੀ, ਸੰਗਰੂਰ ਜਾਂ ਲੁਧਿਆਣੇ ਦੇ ਵਿੱਚੋਂ ਸੀਟ ਹੋ ਸਕੇਗੀ, ਕਿਉਂਕਿ ਏਦਾਂ ਦੀਆਂ ਸਿਚੁਏਸ਼ਨ ਜਿਹੜੀਆਂ ਲੁਧਿਆਣੇ 'ਚ ਡਿਵੈਲਪ ਹੋ ਰਹੀਆਂ, ਜਿਹੜੀਆਂ ਫੇਵਰ 'ਚ ਜਾ ਰਹੀਆਂ ਐਚ.ਐਸ. ਫੂਲਕਾ ਹਨ ਜੀ। ਜੀ ਤੇ ਸਾਡੇ ਅਗਲੇ ਕਾਲਰ ਨੇ ਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਕੁਐਸਚਨ ਤੁਹਾਡਾ? ਹਾਂਜੀ ਸਾਹਿਬ, ਮੇਰੇ 2 ਸਵਾਲ ਨੇ ਜੀ। ਇੱਕ ਸਵਾਲ ਹੈਗਾ ਜੀ ਕਿ ਜਿਹੜਾ ਹਰਿਆਣੇ ਦੇ ਵਿੱਚ ਜਿਹੜੇ 3200 ਪਰਿਵਾਰ ਸੀਗੇ ਸਿੱਖਾਂ ਦਾ ਜੀ, ਤੇ ਉਹਨਾਂ ਦਾ ਹੁਣ ਕੇਸ ਕਿੱਥੇ ਕਿ ਅੜਿਆ ਹੋਇਆ ਜੀ। ਇੱਥੇ ਆਪਾਂ ਗੁਜਰਾਤ ਦੇ ਸਿੱਖਾਂ ਦੀ ਗੱਲ ਚੱਲਦੀ ਰਹਿੰਦੀ ਆ, ਤੇ ਮਾੜਾ ਜਿਹਾ ਉਹਦੇ ਵੀ ਚਾਨਣਾ ਪਾਇਓ ਜੀ। ਤੇ ਇੱਕ ਦੂਜਾ ਸਵਾਲ ਮੇਰਾ ਇਹ ਹੈ ਜੀ ਕਿ ਜਿਹੜਾ ਇੱਕ ਵਿਕਾਸ ਦੀ ਗੱਲ ਆਪਾਂ ਇੱਥੇ ਕਰਦੇ ਆ, ਤੇ ਜਿਹੜੇ ਬਾਦਲ ਸਾਹਿਬ ਦੀ ਆਪਾਂ ਇੱਥੇ ਗੱਲਾਂ ਸੁਣਦੇ ਆ ਜੀ, ਉਹ ਅੱਜ ਉਹਨਾਂ ਨੇ ਸੰਗਤ ਦਰਸ਼ਨ ਕੀਤੇ ਜੀ, 20 ਕਰੋੜ ਦੇ ਦਿੱਤੇ ਜੀ, ਫਲਾਣੇ ਪਿੰਡਾਂ ਦੇ ਵਿੱਚ ਵੰਡ ਆਏ ਜੀ, ਫਲਾਣੇ ਪਿੰਡਾਂ 'ਚ 50 ਕਰੋੜ ਵੰਡ ਆਏ ਜੀ। ਉਹ ਜਿਹੜੇ ਪੈਸੇ ਨੇ ਉਹ ਫਿਰ ਕਿੱਥੇ ਜਾਂਦੇ ਨੇ ਜੀ? ਜਾਂ ਉਹ ਇੱਕ ਵਿਖਾਵਾ ਹੀ ਆ ਉਹ ਬਾਦਲ ਸਾਹਿਬ ਕਰ ਰਹੇ ਨੇ, ਜਾਂ ਮਤਲਬ ਕੀ ਹੈਗਾ ਕਿ ਇਹਦੇ ਪਿੱਛੇ ਵੀ ਕੀ ਹੈਗਾ ਜੀ? ਇਹ 2 ਸਵਾਲ ਨੇ ਜੀ ਮੇਰੇ ਜੀ। ਥੈਂਕ ਯੂ ਜੀ। ਜਿੱਥੇ ਤੱਕ ਤਾਂ ਕਿਸਾਨਾਂ ਦਾ ਮਾਮਲਾ ਹੈ ਤੇ ਉੱਥੇ ਕਾਂਗਰਸ ਪਾਰਟੀ ਵੀ ਇਸ ਗੱਲੋਂ ਬੈਕਫੁੱਟ ਤੇ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਦੋਸ਼ ਲਾਉਂਦੇ ਆ ਅੰਮ੍ਰਿਤਸਰ ਦੇ ਵਿੱਚ ਵੀ ਨਰਿੰਦਰ ਮੋਦੀ ਦੀ ਸਰਕਾਰ ਹੈ ਗੁਜਰਾਤ ਦੇ ਵਿੱਚ, ਤੇ ਉੱਥੇ ਜਿਹੜੇ ਪੰਜਾਬੀ ਜਾਤੀ ਕਿਸਾਨ ਜਿਹੜੇ ਉਹਨਾਂ ਦਾ ਉਜਾੜਾ ਹੋ ਰਿਹਾ, ਤੇ ਨਾਲ ਦੀ ਨਾਲ ਸਵਾਲ ਉੱਠਦਾ ਹੈ ਲਾਜ਼ਮੀ ਤੌਰ ਤੇ ਕਿ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਭੁਪਿੰਦਰ ਸਿੰਘ ਹੁੱਡਾ ਦੇ ਰੂਪ ਦੇ ਵਿੱਚ, ਤੇ ਉੱਥੇ ਜਿਹੜਾ ਪੰਜਾਬੀ ਕਿਸਾਨ ਜਿਹੜਾ ਆ ਉਹ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਚੱਲ ਰਿਹਾ। ਉਹ ਹਾਲੇ ਵਿੱਚ ਵਿਚਾਲੇ ਆ ਲੜਾਈ, ਹੁਣ ਇਲੈਕਸ਼ਨ ਆ ਗਈ, ਚੋਣ ਜ਼ਾਬਤਾ ਵੀ ਲਾਗੂ ਹੋ ਗਿਆ। ਚੋਣਾਂ ਤੋਂ ਬਾਅਦ ਸ਼ਾਇਦ ਇਹਦੇ ਤੇ ਫੈਸਲਾ ਹੋਏਗਾ। ਕਾਂਗਰਸ ਪਾਰਟੀ ਸ਼ਾਇਦ ਇਹਦੇ ਤੇ ਕੁਝ ਨਾ ਕੁਝ ਜਿਹੜਾ ਆ ਉਹ ਕੋਈ ਨਾ ਕੋਈ ਭਰੋਸਾ ਜਿਹੜਾ ਆ ਉਹਨਾਂ ਕਿਸਾਨਾਂ ਨੂੰ
ਦੇ ਰਹੀ ਹੈ ਤਾਂ ਜੋ ਜਿਹੜੀਆਂ ਵੋਟਾਂ ਉੱਥੇ ਨਾ ਉਹਨਾਂ ਦੀਆਂ ਖਰਾਬ ਹੋਣ। ਪਰ ਹਾਲੇ ਅੱਧ ਵਿਚਕਾਰ ਉਹਨਾਂ ਦਾ ਮਾਮਲਾ ਲਟਕ ਰਿਹਾ ਹੈ। ਜਿੱਥੇ ਤੱਕ ਵਿਕਾਸ ਦਾ ਇਸ਼ੂ ਹੈ ਉਹਦੇ 'ਚ ਜਿਹੜਾ ਗ੍ਰਾਂਟਾਂ ਵੰਡਣ ਦਾ ਮਾਮਲਾ ਹੈ, ਤੇ ਬਹੁਤ ਸਾਰੀਆਂ ਗ੍ਰਾਂਟਾਂ ਜਿਹੜੀਆਂ ਐਲਾਨ ਦਿੱਤੀਆਂ ਜਾਂਦੀਆਂ ਉਹ ਕਈ ਵਾਰੀ ਹੁਣ ਤੱਕ ਨਹੀਂ ਮਿਲਦੀਆਂ। ਮੈਨੂੰ ਤਾਂ ਆਪਣੇ ਪਿੰਡ ਦਾ ਚੇਤਾ ਅੱਜ ਤੋਂ 20 ਸਾਲ ਪਹਿਲਾਂ ਮੈਂ ਸੁਣਿਆ ਸੀ ਉਮਰਾਓ ਸਿੰਘ ਨੂੰ ਸਾਡੇ ਪਿੰਡ 'ਚ ਭਾਸ਼ਣ ਕਰਦਾ, ਉਦੋਂ ਮੰਤਰੀ ਹੁੰਦੇ ਸੀ, 11 ਲੱਖ ਦੀ ਗ੍ਰਾਂਟ ਦੇ ਕੇ ਗਏ ਸੀ, 11 ਰੁਪਏ ਅੱਜ ਤੱਕ ਨਹੀਂ ਮਿਲੇ। ਏਦਾਂ ਹੀ ਜਿਹੜੇ ਬਾਦਲ ਸਾਹਿਬ ਦੀ ਸੰਗਤ ਦਰਸ਼ਨ ਕਰਦੇ ਹੈ, ਸੰਗਤ ਦਰਸ਼ਨ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਜਾਂਦੀ ਹੈ ਤੇ ਸੰਗਤ ਦਰਸ਼ਨ ਦੇ ਨਾਂ ਦੇ ਉੱਤੇ ਗ੍ਰਾਂਟਾਂ ਵੰਡਣ ਦੇ ਐਲਾਨ ਕਰ ਦਿੱਤੇ ਜਾਂਦੇ ਆ, ਪਰ ਉਹ ਗ੍ਰਾਂਟਾਂ ਜਿਹੜੀਆਂ ਕਦੀ ਪਿੰਡਾਂ 'ਚ ਪਹੁੰਚਦੀਆਂ ਨਹੀਂ। ਲੋਕਾਂ ਨੂੰ ਗ੍ਰਾਂਟਾਂ ਲੈਣ ਵਾਸਤੇ DC ਦਫ਼ਤਰ ਤੋਂ ਲੈ ਕੇ ਪੰਜਾਬ ਦੇ ਸੈਕਟਰੀਏਟ ਤੱਕ ਗੇੜੇ ਦਰ ਗੇੜੇ ਮਾਰਦੇ ਪੈਂਦੇ ਆ, ਗ੍ਰਾਂਟਾਂ ਨਹੀਂ ਆਉਂਦੀਆਂ। ਕਿਤੇ ਜਿਹੜੇ ਉਹਨਾਂ ਦੇ ਆਪਣੇ ਪਿੰਡ ਹੈ, ਆਪਣੇ ਹਲਕੇ ਦੇ ਪਿੰਡ ਹੈ, ਜਿੱਦਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਗ੍ਰਾਂਟਾਂ ਜੇ ਵੰਡੀਆਂ ਗਈਆਂ ਅਮਲੀ ਰੂਪ ਦੇ ਵਿੱਚ ਤਾਂ ਉਹ ਮਾਲਵੇ ਦੇ ਵਿੱਚ ਵੰਡੀਆਂ ਗਈਆਂ, ਤੇ ਮਾਲਵੇ ਦੇ ਵਿੱਚੋਂ ਵੀ ਮੁਕਤਸਰ ਜ਼ਿਲ੍ਹੇ ਵਿੱਚ ਵੰਡੀਆਂ ਗਈਆਂ, ਤੇ ਮੁਕਤਸਰ ਦੇ ਵਿੱਚੋਂ ਵੀ ਖੁਦ ਬਾਦਲ ਸਾਹਿਬ ਦਾ ਜਿਹੜਾ ਹਲਕਾ ਲੰਬੀ ਹੈ ਉੱਥੇ ਵੰਡੀਆਂ ਗਈਆਂ, ਤੇ ਉਹਨਾਂ ਦੇ ਆਪਣੇ ਪਿੰਡ 'ਚ ਵੰਡੀਆਂ ਗਈਆਂ। ਸੋ ਪੰਜਾਬ ਨੂੰ ਜਿਹਨੂੰ ਕਿਹਾ ਜਾਂਦਾ ਹੈ ਵੀ ਪੰਜਾਬ ਜਿਹੜਾ ਆ ਉਹ ਬਾਦਲ ਸਾਹਿਬ ਨੇ ਬਹੁਤ ਜ਼ਿਆਦਾ ਤਰੱਕੀ ਤੇ ਲੈ ਆਂਦਾ, ਤੇ ਤਰੱਕੀ ਸਿਰਫ ਉਹਨਾਂ ਨੇ ਆਪਣੇ ਪਿੰਡ ਦੀ ਕੀਤੀ ਹੈ, ਆਪਣੇ ਹਲਕੇ ਦੀ ਕੀਤੀ ਹੈ, ਹੋਰ ਕਿਤੇ ਨਹੀਂ ਕੀਤੀ ਲੱਗਦੀ, ਤੇ ਇਹੀ ਸੱਚ ਹੈ ਪੰਜਾਬ ਦਾ। ਜੀ ਜੀ ਸਾਡੇ ਅਗਲੇ ਕਾਲਰ ਨੇ ਕੁਲਵੀਰ ਸਿੰਘ ਸੰਧੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਕੀ ਕੁਐਸਚਨ ਜੀ? ਮੇਰੀ ਇੱਕ ਤਾਂ ਬੇਨਤੀ ਹੈ ਵੀ ਫਰੀਦਕੋਟ ਦੇ ਬਾਰੇ ਜ਼ਰੂਰ ਦੱਸਿਓ, ਕਿਉਂਕਿ ਸਾਨੂੰ ਕੱਲ ਪਤਾ ਲੱਗਿਆ ਉੱਥੋਂ ਪਰਮਜੀਤ ਕੌਰ ਗੁਲਸ਼ਨ ਤੋਂ ਪਿੰਡਾਂ ਦੀਆਂ ਬੁੜੀਆਂ ਨੇ ਮੈਚ ਖੋਲਿਆ ਸਟੇਜ ਦੇ ਉੱਪਰ। ਔਰ ਇੱਕ ਹੋਰ ਬੇਨਤੀ ਹੈ, ਉਹ ਆਪਣੇ ਸਾਰੇ ਪੰਜਾਬੀ ਭੈਣ ਭਰਾਵਾਂ ਵਾਸਤੇ ਹੈ, ਤੁਸੀਂ ਸਾਰੇ ਆਪਣੇ ਤੁਹਾਡੇ ਕੋਲ ਹੀ ਗੱਲ ਕਰਨੀ ਬਣਦੀ ਹੈ ਕਿ ਜਿਹੜੀ ਸ਼ਹੀਦਾਂ ਦੀ ਤੇ ਬਾਬਿਆਂ ਦੀ ਸੰਤਾਂ ਦੀ ਡਿਗਰੀ ਹੈ ਉਹ ਅਸੀਂ ਬਹੁਤ ਛੇਤੀ ਪਾ ਦਿੰਦੇ ਹਾਂ ਗੱਲ ਦੇ ਵਿੱਚ। ਅੱਜ ਅਸੀਂ ਸੁਣਿਆ ਸੀ ਇੱਕ ਮੇਰਾ ਵੀਰ ਕਹਿੰਦਾ ਸੀ ਸ਼ਹੀਦ ਬੇਅੰਤ ਸਿੰਘ, ਤੋਂ ਇਹ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਕਿਹੜਾ ਸ਼ਹੀਦ ਹੈ ਤੇ ਕੌਣ ਕੀ ਹੈ। ਏਦਾਂ ਦੀ ਗੱਲ ਲੋਕਾਂ ਨੂੰ ਹੋਰ ਉਂਝੇ ਲੱਗਦੀ ਹੈ, ਤੇ ਨਾ ਹੀ ਕਿਹਾ ਕਰੋ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਸੁਸ਼ੀਲ ਜੀ ਦੇਖੋ, ਓਵਰਆਲ ਮੈਂ ਤੁਹਾਨੂੰ ਦੱਸਦਾ ਕਿ ਜਿਸ ਤਰ੍ਹਾਂ ਦੀ ਸਾਡੇ ਕੋਲ ਸੂਚਨਾਵਾਂ ਆ ਰਹੀਆਂ ਉਹਦੇ 'ਚ ਫਰੀਦਕੋਟ ਦੇ ਵਿੱਚ ਹੀ ਸ਼ਾਮਲ ਹੈ। ਸੂਚਨਾਵਾਂ ਇਸ ਕਿਸਮ ਦੀਆਂ ਆ ਰਹੀਆਂ ਕਿ 8 ਸੀਟਾਂ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਕੋਲ ਹੈ, 8 ਸੀਟਿੰਗ MP ਯਾਨੀ ਪੰਜਾਬ ਕਾਂਗਰਸ ਕੋਲ ਹੈ। ਜਿਹੜੀ ਇੰਟੈਲੀਜੈਂਸ ਨੇ ਜਿਹੜਾ ਖੁਦ ਜੋ ਸਾਡੇ ਕੋਲ ਸੂਚਨਾ ਇੰਟੈਲੀਜੈਂਸ ਨੇ ਜਿਹੜੀ ਸੂਚਨਾ ਦਿੱਤੀ ਹੈ ਪੰਜਾਬ ਸਰਕਾਰ ਨੂੰ, ਉਹਦੇ ਮੁਤਾਬਕ ਜਿਹੜੀਆਂ 7 ਜਾਂ 8 ਸੀਟਾਂ ਕਾਂਗਰਸ ਫੇਰ ਤੋਂ ਜਿੱਤ ਰਹੀ ਹੈ ਪੰਜਾਬ ਦੇ ਵਿੱਚ। ਪਰ ਸਾਡੀ ਆਪਣੀ ਧਾਰਨਾ ਇਹ ਬਣੀ ਹੋਈ ਹੈ ਵੀ ਜਿਸ ਕਿਸਮ ਦੇ ਨਾਲ ਮਹੀਨੇ ਤੋਂ ਪੰਜਾਬ ਕਾਂਗਰਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਕਹਿ ਲਓ ਵੀ ਫਰੰਟ ਫੁੱਟ ਤੇ ਆਈ ਹੈ, ਬੈਕ ਫੁੱਟ ਤੇ ਸੀ, ਹੁਣ ਫਰੰਟ ਫੁੱਟ ਤੇ ਆ ਗਈ ਹੈ। ਤੇ ਜਿਹਨੂੰ ਅਸੀਂ ਕਹਿੰਦੇ ਰਹੇ ਕਿ ਮਰਨ ਅਵਸਥਾ ਦੇ ਵਿੱਚ ਕਾਂਗਰਸ ਹੈਗੀ ਹੈ, ਹੁਣ ਉਹਨੂੰ ਸੰਜੀਵਨੀ ਮਿਲ ਗਈ ਹੈ, ਤੇ ਉਹਦੇ ਨਾਲ ਲੱਗਦਾ ਇਹ ਹੈ ਕਿ 8 ਤੋਂ ਵੀ 1 ਦੀ ਸੀਟ ਵਧਾ ਸਕਦੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ, ਤੇ ਫਰੀਦਕੋਟ ਵੀ ਉਹਦੇ ਵਿੱਚ ਨਾਂ ਉਹਦਾ ਲਿਆ ਜਾ ਰਿਹਾ। ਤੇ ਪਰਮਜੀਤ ਕੌਰ ਗੁਲਸ਼ਨ ਜਿਹੜੇ ਆ, ਕਿਉਂਕਿ ਉੱਥੇ ਉਹਨਾਂ ਲਈ ਐਂਟੀ ਇਨਕੰਬੈਂਸੀ ਕੰਮ ਕਰ ਰਹੀ ਹੈ, ਤੇ ਲੋਕ ਜ਼ਰੂਰ ਪੁੱਛਦੇ ਆ ਕਿ ਹੁਣ ਤੱਕ ਤੁਸੀਂ ਕੀਤਾ ਕੀ ਹੈ ਸਾਡੇ ਵਾਸਤੇ। ਇਸ ਕਰਕੇ ਜਿਹੜੀ ਖਬਰ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਇਸ ਤਰ੍ਹਾਂ ਦੀਆਂ ਘਟਨਾਵਾਂ ਪਿੰਡਾਂ 'ਚ ਕਿਤੇ ਵੀ ਵਾਪਰਦੀਆਂ ਰਹੀਆਂ, ਹੁਣ ਵੀ ਵਾਪਰਨਗੀਆਂ, ਆਉਣ ਵਾਲੇ ਸਮੇਂ 'ਚ ਵੀ ਵਾਪਰਨਗੀਆਂ। ਪਰ ਜਿੰਨੀ ਦੇਰ ਤੱਕ ਥੋੜੇ ਦਿਨ ਰਹਿੰਦੇ ਹਾਲੇ, ਕਿਉਂਕਿ 30 ਅਪ੍ਰੈਲ ਹੈ, ਸਾਡੀ ਚੋਣ ਲੇਟ ਹੈ, 7 ਅਪ੍ਰੈਲ ਤੋਂ ਬਾਕੀ ਸੂਬਿਆਂ ਦੇ ਵਿੱਚ ਚੋਣ ਜਿਹੜਾ ਅਮਲ ਆਰੰਭ ਹੋ ਜਾਣਾ ਭਾਰਤ ਦੇ ਵਿੱਚ। ਪਰ ਪੰਜਾਬੀਆਂ ਕੋਲ ਹਾਲੇ ਕਾਫੀ ਟਾਈਮ ਹੈ। ਦਿਨ ਪ੍ਰਤੀ ਦਿਨ, ਪਲ ਪ੍ਰਤੀ ਪਲ ਜਿਹੜਾ ਆ ਸਮਾਂ ਬਦਲ ਰਿਹਾ ਹੈ, ਤੇ ਨਾਲ ਨਾਲ ਹਾਲਾਤ ਵੀ ਜਿਹੜੇ ਆ ਵੱਖ-ਵੱਖ ਹਲਕੇ ਦੇ ਬਦਲ ਰਹੇ ਆ। ਫਰੀਦਕੋਟ ਦੇ ਹਾਲਾਤ ਕੱਲ੍ਹ ਨੂੰ ਕਿਸ ਪਾਸੇ ਨੂੰ ਮੋੜਾ ਕੱਟਣਗੇ, ਜਿੱਦਾਂ ਜਾਣਗੇ ਹਾਲਾਤ ਕਿੱਧਰ ਨੂੰ ਜਾਣਗੇ, ਅਸੀਂ ਤੁਹਾਡੇ ਨਾਲ ਰਾਏ ਕਰਦੇ ਰਹਾਂਗੇ। ਦੂਜੀ ਗੱਲ ਸ਼ਹਾਦਤ ਜਾਂ ਸ਼ਹੀਦ ਦੀ ਗੱਲ ਹੈ, ਤੇ ਮੈਂ ਇਹਦੇ 'ਚ ਸਿਰਫ ਇੰਨਾ ਕੀ ਕਹਿ ਸਕਦਾ ਕਿ ਹਾਲੇ ਤੱਕ ਸ਼ਹੀਦ ਦੀ ਡੈਫੀਨੇਸ਼ਨ ਜਿਹੜੀ ਹੈ ਕੋਈ ਸਾਡੇ ਨਾਲ ਬਿਲਕੁਲ ਸਪਸ਼ਟ ਤੌਰ ਤੇ ਸਾਂਝੀ ਨਹੀਂ ਕਰ ਸਕਿਆ। ਕਿਸੇ ਵਾਸਤੇ ਕੋਈ ਸ਼ਹੀਦ ਹੁੰਦਾ, ਕਿਸੇ ਵਾਸਤੇ ਕੋਈ ਗਦਾਰ ਹੁੰਦਾ। ਅੰਗਰੇਜ਼ਾਂ ਵਾਸਤੇ ਭਗਤ ਸਿੰਘ ਹੋਰੀ ਗਦਾਰ ਸੀ, ਸਾਡੇ ਵਾਸਤੇ ਉਹ ਸ਼ਹੀਦ ਹੈ। ਸੋ ਕਿਸੇ ਵਾਸਤੇ ਕੋਈ ਸਰਹੱਦਾਂ ਤੇ ਲੜ ਰਿਹਾ ਸ਼ਹੀਦ ਹੈ, ਕਿਸੇ ਵਾਸਤੇ ਸਰਹੱਦਾਂ ਤੇ ਲੜ ਰਿਹਾ ਇੱਕ ਸਰਕਾਰੀ ਨੌਕਰ ਹੈ। ਸੋ ਸ਼ਹੀਦ ਦੇ ਕਨਸੈਪਟ ਜਿਹੜੇ ਆ ਉਹ ਆਪਣੇ ਆਪਣੇ ਤਰੀਕੇ ਨਾਲ ਘੜੇ ਜਾਂਦੇ ਆ, ਆਪਣੇ ਆਪਣੇ ਤਰਕ ਦੇ ਨਾਲ ਘੜੇ ਜਾਂਦੇ ਆ, ਆਪਣੇ ਆਪਣੇ ਲੌਜਿਕ ਦੇ ਨਾਲ ਘੜੇ ਜਾਂਦੇ ਆ। ਪਰ ਇਹ ਜ਼ਰੂਰ ਹੈ ਕਿ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਸੱਚਮੁੱਚ ਲੋਕਾਂ ਦੀ ਪ੍ਰਸ਼ੰਸਾ ਕਿਹਨਾਂ ਲੋਕਾਂ ਨੇ ਕੀਤੀ ਹੈ, ਉਹਨਾਂ ਨੂੰ ਉਹ ਰੁਤਬੇ ਲਾਜ਼ਮੀ ਤੌਰ ਤੇ ਮਿਲਣੇ ਚਾਹੀਦੇ ਆ ਜਿਨ੍ਹਾਂ ਨੇ ਲੋਕਾਂ ਲਈ ਕੰਮ ਕੀਤਾ ਹੋਵੇ। ਜੀ ਸਾਡੇ ਅਗਲੇ ਕਾਲਰ ਨੇ ਪਰਮਿੰਦਰ ਢਿੱਲੋਂ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਲਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਆਪਣੇ ਸਵਾਲ ਹੈਗਾ ਜੀ, ਜਿੱਦਾਂ ਆਪਣੇ ਸਟੇਜਾਂ ਤੇ ਗਲਤ ਸ਼ਬਦਾਵਲੀ ਬੋਲਦੇ ਆ ਤੇ ਇੱਕ ਦੂਜੇ ਦੇ ਇਲਜ਼ਾਮ ਵੀ ਲਾਉਂਦੇ, ਜਾਂ ਉਹਦਾ ਕੋਈ ਵੋਟਰਾਂ ਤੇ ਅਸਰ ਪਊਗਾ? ਜਿੱਦਾਂ ਵੋਟਿੰਗ ਇਹਨਾਂ ਦੀ ਘਟੂਗੀ ਜਾਂ ਵਧੂਗੀ ਜਾਂ ਕੀ ਹੋਊਗਾ? ਬਸ ਇੰਨਾ ਹੀ ਪੁੱਛਣਾ ਜੀ। ਤੁਸੀਂ ਭਾਸ਼ਾ ਤੇ ਪੁੱਛਣਾ ਜੀ। ਥੈਂਕ ਯੂ ਜੀ।
ਬਹੁਤ ਮਿਹਰਬਾਨੀ। ਇਹ ਚਿੰਤਨਸ਼ੀਲ ਵਿਅਕਤੀ ਹੀ ਏਦਾਂ ਸੋਚ ਸਕਦਾ ਹੈ ਕਿ ਜਿਨ੍ਹਾਂ ਕੋਲ ਮੁੱਦੇ ਨਾ ਹੋਣ, ਜਿਨ੍ਹਾਂ ਕੋਲ ਬੁਨਿਆਦੀ ਜਿਹੜੇ ਸਾਡੇ ਮੁੱਦੇ ਆ ਉਹਨਾਂ ਦੇ ਉੱਤੇ ਕੋਈ ਪਹੁੰਚ ਨਾ ਹੋਵੇ, ਉਹ ਫਿਰ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਆ। ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਵੀ ਬੜੀ ਤੱਤੀ ਸ਼ਬਦਾਵਲੀ ਵਰਤਦੇ ਰਹੇ ਆ। ਅਸੀਂ ਉਦੋਂ ਵੀ ਇਸ ਗੱਲ ਦੀ ਨੁਕਤਾਚੀਨੀ ਕਰਦੇ ਰਹੇ। ਅਸੀਂ ਸਮਝਦੇ ਹਾਂ ਕਿ ਭਾਸ਼ਾ ਦਾ ਸੰਜਮ ਜ਼ਰੂਰੀ ਹੈ। ਕੇਵਲ ਰਾਜਨੀਤੀਵਾਨਾਂ ਨੇ ਨਹੀਂ, ਸਗੋਂ ਅਸੀਂ ਜਦੋਂ ਇੱਥੇ ਹੁਣ ਇਸ ਵੇਲੇ ਓਪਨ ਏਅਰ ਤੁਹਾਡੇ ਨਾਲ ਗੱਲ ਕਰ ਰਹੇ ਆ, ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ, ਅਸੀਂ ਸਮਝਦੇ ਹਾਂ ਸਾਡੇ ਸਰੋਤੇ ਜਿਹੜੇ ਸਾਡੇ ਨਾਲ ਸਾਂਝ ਪਾਉਂਦੇ ਆ ਉਹ ਵੀ ਜੇ ਸਾਡੇ ਨਾਲ ਗੱਲ ਕਰਨ ਕਿਸੇ ਵੀ ਸਿਆਸੀ ਪਾਰਟੀ ਬਾਰੇ, ਕਿਸੇ ਵੀ ਸਿਆਸੀ ਆਗੂ ਬਾਰੇ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਵੀ ਭਾਸ਼ਾ ਦਾ ਸੰਜਮ ਰੱਖਣਾ ਚਾਹੀਦਾ। ਅਸੀਂ ਜੇ ਜਵਾਬ ਦਿੰਦੇ ਹਾਂ ਰਾਜਨੀਤਿਕ ਤੌਰ ਦੇ ਉੱਤੇ ਤੁਸੀਂ ਨੁਕਤਾਚੀਨੀ ਕਰ ਸਕਦੇ ਹੋ, ਤੁਹਾਡਾ ਇਹ ਅਧਿਕਾਰ ਹੈ, ਪਰ ਕਿਸੇ ਵਿਅਕਤੀ ਵਿਸ਼ੇਸ਼ ਤੇ ਨਿੱਜੀ ਤੌਰ ਦੇ ਉੱਤੇ ਕੋਈ ਊਂਚ ਲਾਉਣੀ, ਕੋਈ ਗਲਤ ਭਾਸ਼ਾ ਦਾ ਇਸਤੇਮਾਲ ਕਰਨਾ, ਇਹ ਠੀਕ ਨਹੀਂ। ਇਹਦੇ ਸਿਆਸਤ ਦੇ ਵਿੱਚ ਹੈ। ਸਿਆਸਤ ਦੇ ਵਿੱਚ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਕੁਝ ਲੋਕਾਂ ਵੱਲੋਂ, ਉਹਨੂੰ ਚੰਗਾ ਮਾਹੌਲ ਨਹੀਂ ਕਿਹਾ ਜਾ ਸਕਦਾ। ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਨੇ ਜਿਸ ਕਿਸਮ ਦੀ ਭਾਸ਼ਾ ਦਾ ਇਸਤੇਮਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੀਤਾ ਹੈ, ਉਹ ਉਹਨਾਂ ਦੇ ਖਿਲਾਫ ਹੀ ਜਾਏਗਾ। ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਸੀ, ਉਹਦੀਆਂ ਵੀਡੀਓ ਤੁਸੀਂ YouTube ਤੇ ਦੇਖ ਚੁੱਕੇ ਹੋ। ਹੁਣ ਤਾਜ਼ਾ ਉਹਨਾਂ ਦਾ ਹਮਲਾ ਕੈਪਟਨ ਅਮਰਿੰਦਰ ਸਿੰਘ ਤੇ ਸੀ ਇਸ ਕਿਸਮ ਦਾ, ਜਦੋਂ ਉਹਨਾਂ ਨੇ ਕਿਹਾ ਕਿ ਜੇ ਉਹ ਮਜੀਠੇ ਆਉਣਗੇ ਕੈਪਟਨ ਅਮਰਿੰਦਰ ਸਿੰਘ ਨੂੰ ਖਾਣਾ ਵੀ ਖਵਾਵਾਂਗੇ, ਉਹਦਾ ਸਤਿਕਾਰ ਵੀ ਕਰਾਂਗੇ, ਜੇ ਉਹਨੇ ਪੰਗਾ ਲਿਆ ਤਾਂ ਉਹਦੀ ਧੌਣ ਵੀ ਮਰੋੜ ਗਿਆ। ਇਸ ਤਰ੍ਹਾਂ ਦੇ ਲਫ਼ਜ਼ ਵਰਤਣੇ ਮੈਨੂੰ ਲੱਗਦਾ ਹੈ ਕਿਸੇ ਸਿਆਣੇ ਰਾਜਨੀਤੀਵਾਨ ਦੇ ਨਹੀਂ ਹੋ ਸਕਦੀ ਇਹ ਲਫ਼ਜ਼। ਉਹਦਾ ਨੁਕਸਾਨ ਉਹ ਵੀ ਹੁੰਦਾ ਜਿਹੜਾ ਏਦਾਂ ਦਾ ਲਫ਼ਜ਼ ਵਰਤਦਾ। ਏਦਾਂ ਦਾ ਹੀ ਲਫ਼ਜ਼ ਜਿਹੜੇ ਕੁਝ ਵਰਤੇ ਸੀ, ਇੱਕ ਗਵਾਲੀਅਰ ਤੋਂ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਮਸੂਦ, ਉਹਨੇ ਨਰਿੰਦਰ ਮੋਦੀ ਲਈ ਏਦਾਂ ਦੇ ਲਫ਼ਜ਼ ਵਰਤੇ ਕਿ ਮੋਦੀ ਦੀ ਜਿਹੜੀ ਵੋਟੀ ਕਰ ਦਿੱਤੀ ਜਾਏਗੀ। ਇਹ ਲਫ਼ਜ਼ ਜਿਹੜੇ ਵਰਤਣੇ ਕਿਸੇ ਲਈ ਵੀ ਉਹ ਠੀਕ ਨਹੀਂ। ਜਿਹੜਾ ਬੰਦਾ ਕਿਸੇ ਲਈ ਲਫ਼ਜ਼ ਵਰਤਦਾ ਉਹ ਫਿਰ ਲਾਜ਼ਮੀ ਤੌਰ ਦੇ ਉੱਤੇ ਉਹਦੇ ਵਾਸਤੇ ਦਿੱਕਤ ਪੈਦਾ ਕਰ ਸਕਦੇ। ਦਲੀਪ ਕੌਰ ਟਿਵਾਣਾ ਦੇ ਨਾਵਲ ਦੇ ਵਿੱਚ ਇੱਕ ਬੜੀ ਵਧੀਆ ਸਤਰ ਆਉਂਦੀ ਹੈ ਵੀ ਜਦੋਂ ਕਿਸੇ ਵੱਲ ਤੁਸੀਂ ਇੱਕ ਉਂਗਲ ਕਰਦੇ ਹੋ ਤਾਂ ਤੁਹਾਡੀਆਂ 3 ਉਂਗਲਾਂ ਤੁਹਾਡੇ ਵੱਲ ਹੁੰਦੀਆਂ, ਤੁਸੀਂ ਆਪਣੇ ਆਪ ਨੂੰ ਰੈਕਗਨਾਈਜ਼ ਕਰ ਰਹੇ ਹੁੰਦੇ ਹੋ। ਸੋ ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ ਡਿਬੇਟ 'ਚ ਪਾਓ, ਚਾਹੇ ਤੁਸੀਂ ਡਿਬੇਟ 'ਚ ਆਪਣੇ ਦੋਸਤਾਂ ਨਾਲ ਪਾਓ, ਚਾਹੇ ਆਪਣੇ ਪਰਿਵਾਰ 'ਚ ਪਾਓ, ਉੱਥੇ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਕਿ ਭਾਸ਼ਾ ਦਾ ਸੰਜਮ ਤੁਹਾਡੇ ਕੋਲ ਚਾਹੀਦਾ। ਅੱਜ ਹੀ ਸਾਡੇ ਅਗਲੇ ਕੋਲ ਨੇ ਪ੍ਰਗਟ ਸਿੰਘ ਬਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ ਜੀ, ਤੁਸੀਂ ਮੌਕਾ ਦਿੱਤਾ ਗੱਲ ਕਰਨ ਦਾ। ਥੈਂਕ ਯੂ ਜੀ। ਅੰਮ੍ਰਿਤਸਰ ਦੀ ਮੱਕੜ ਸਾਹਿਬ ਦਾ ਆਇਆ ਜੀ ਬਿਆਨ ਵੀ ਸਾਰੇ ਉਹਨਾਂ ਕਮੇਟੀ ਵਾਲੇ ਜਿਹੜੇ ਸਸਪੈਂਡ ਹੋਏ ਉਹਨਾਂ ਨੂੰ ਬਹਾਲ ਕਰ ਦਿੰਦੇ ਵੀ ਤੁਸੀਂ ਜੇਤਲੀ ਸਾਹਿਬ ਨੂੰ ਜਿਤਾਓ। ਜੀ ਜੀ ਜੀ। ਮੇਰਾ ਸਵਾਲ ਇਹ ਹੈ ਵੀ ਆਪ ਪਾਰਟੀ ਦਾ ਸਾਰੇ ਕਹਿੰਦੇ ਵੀ ਬੜੀ ਵਧੀਆ ਪਾਰਟੀ, ਕੇਜਰੀਵਾਲ ਸਾਹਿਬ ਜੀ ਉਹਨੇ ਸਿੱਖਾਂ ਦੀ ਗੱਲ ਵੀ ਕੀਤੀ ਹੈ ਤੇ ਸਭ ਤੋਂ ਜਿੰਨੇ ਵੀ ਖਲੋਤੇ ਆ ਸਾਰੇ ਆਪ ਪਾਰਟੀ ਦੇ ਪੰਜਾਬ ਦੇ ਕੈਂਡੀਡੇਟ ਸਭ ਤੋਂ ਨੰਬਰ 1 ਜਿਹੜਾ ਇਮਾਨਦਾਰ ਤੇ ਵਧੀਆ ਪੜ੍ਹਿਆ ਲਿਖਿਆ ਤੇ ਸਰਦਾਰ ਤੇ ਲੋਕਲ ਸ਼ਹਿਰ ਦਾ ਬੰਦਾ। ਫਿਰ ਮੱਕੜ ਸਾਹਿਬ ਪਾਰਟੀ ਤੋਂ ਕਾਂਗਰਸ ਵੀ ਜੇ ਬੁਰੀ ਆ ਤੇ ਇਹ ਕਿਹੜੀ ਚੰਗੀ ਹੈ, ਉਹਨੂੰ ਕਿਉਂ ਨਹੀਂ ਅਪਰੋਚ ਕਰਦੇ ਵੀ ਉਹਨੂੰ ਇਮਾਨਦਾਰ ਬੰਦੇ ਨੂੰ ਵੋਟ ਪਾਈਏ ਬਈ ਜੀ। ਕੀ ਕਹਿਣਾ ਚਾਹੋਗੇ ਮੱਕੜ ਸਾਹਿਬ ਦੇ ਬਿਆਨ ਤੇ ਜੀ? ਥੈਂਕ ਯੂ ਪ੍ਰਗਟ ਸਿੰਘ ਜੀ। ਦੇਖੋ ਮੱਕੜ ਸਾਹਿਬ ਤਾਂ ਆਪਣੀ ਰਾਜਨੀਤੀ ਦੇ ਮੁਤਾਬਕ ਹੀ ਕੰਮ ਕਰਨਗੇ ਨਾ। ਮੱਕੜ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਹਰ ਤਾਂ ਜਾ ਨਹੀਂ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਸਦਰ ਮੱਕੜ, ਉਹ ਕਿਵੇਂ ਆਊਟ ਆਫ ਵੇ ਜਾ ਕੇ ਡਾਕਟਰ ਗੁਰਜੀਤ ਸਿੰਘ ਹੋਰਾਂ ਦੀ ਮਦਦ ਕਰ ਸਕਦੇ? ਉਹਨਾਂ ਨੇ ਤਾਂ ਅਕਾਲੀ ਕੈਂਡੀਡੇਟ ਜਾਂ ਬੀਜੇਪੀ ਕੈਂਡੀਡੇਟ ਦੀ ਹੀ ਮਦਦ ਕਰਨੀ ਹੈ। ਇਹ ਤਾਂ ਨਹੀਂ ਦੇਖਿਆ ਜਾ ਸਕਦਾ ਕਿ ਉਹ ਰਾਜਨੀਤੀ ਦੇ ਵਿੱਚ ਜਿਹੜਾ ਉਹਨਾਂ ਨੂੰ ਸਰਪ੍ਰਸਤੀ ਮਿਲੀ ਹੋਈ ਹੈ, ਬਾਦਲ ਦੀ ਮਿਲੀ ਹੋਈ ਹੈ। ਇਹ ਗੱਲ ਠੀਕ ਹੈ ਕਿ ਅੰਮ੍ਰਿਤਸਰ ਦੇ ਵਿੱਚ ਜੇ ਕੈਂਡੀਡੇਟ ਦੇ ਤੌਰ ਤੇ ਦੇਖਣਾ ਹੋਵੇ ਤਾਂ ਡਾਕਟਰ ਗੁਰਜੀਤ ਸਿੰਘ ਤੋਂ ਬੈਟਰ ਕੈਂਡੀਡੇਟ ਕੋਈ ਨਹੀਂ ਹੋ ਸਕਦਾ। ਡਾਕਟਰ ਗੁਰਜੀਤ ਸਿੰਘ ਵਿਦਿਆਰਥੀ ਜੀਵਨ ਤੋਂ ਵਿਦਿਆਰਥੀ ਪੋਲਿਟਿਕਸ ਜਿਹੜੀ ਉਹਦੇ ਚ ਕੰਮ ਕਰਦੇ ਰਹੇ ਹੈ। ਡਾਕਟਰ ਗੁਰਜੀਤ ਸਿੰਘ ਏਸ਼ੀਆ ਦੇ ਸਭ ਤੋਂ ਵੱਡੇ ਆਈ ਸਰਜਨ ਦੇ ਤੌਰ ਤੇ ਜਾਣੇ ਜਾਂਦੇ ਹੈ। ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਜਾਣਦਾ ਤੇ 80 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ। ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੂੰ ਐਲਾਨੇ ਗਏ ਹੈ ਤੇ ਸੱਚਮੁੱਚ ਜੇ ਇਮਾਨਦਾਰੀ ਦੀ ਕਦਰ ਕਰਨੀ ਹੈ ਤੇ ਲੋਕਾਂ ਨੂੰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਪਰ ਕਿਉਂਕਿ ਸਾਡੀ ਵੋਟ ਜਿਹੜੀ ਹੈ ਭਾਰਤ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਉਹ ਇਸ ਤਰ੍ਹਾਂ ਵੰਡੀ ਗਈ ਹੈ ਕਿ ਕੁਝ ਲੋਕ ਜਿਹੜੀਆਂ ਆਪਣੀਆਂ ਕਰਜ਼ਾ ਵਾਸਤੇ, ਕੁਝ ਆਪਣੇ ਨਿੱਜੀ ਲਾਭਾਂ ਵਾਸਤੇ, ਕੁਝ ਆਪਣੇ ਕਾਲੇ ਕਿਸਮ ਦੇ ਧੰਦੇ ਜਿਹੜੇ ਆ ਕਰਨ ਵਾਸਤੇ ਉਹ ਸੱਤਾ ਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਨਾਲ ਜੁੜੇ ਹੋਏ ਆ। ਉਹ ਅਕਾਲੀਆਂ ਤੋਂ ਬੀਜੇਪੀ ਤੋਂ ਬਾਹਰ ਨਹੀਂ ਜਾ ਸਕਦੇ, ਉਹ ਕਾਂਗਰਸੀਆਂ ਤੋਂ ਬਾਹਰ ਨਹੀਂ ਜਾ ਸਕਦੇ। ਕਾਮਨ ਮੈਨ ਜਿਹੜਾ ਸਧਾਰਨ ਮੈਨ ਹੈ ਜਿਹਦੀ ਅਫੀਲੀਏਸ਼ਨ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ, ਉਹ ਆਮ ਆਦਮੀ ਪਾਰਟੀ ਵੱਲ ਜਾ ਰਿਹਾ, ਉਹਦੀ ਵੋਟ ਜਿਹੜੀ ਡਾਕਟਰ ਨੂੰ ਪਏਗੀ। ਜਨਰਲ ਮੱਕੜ ਲਾਜ਼ਮੀ ਤੌਰ ਤੇ ਆਪਣੀ ਜਿਹੜੀ ਰਾਜਨੀਤਿਕ ਆਸਥਾ ਆ ਉਹਦੇ ਮੁਤਾਬਕ ਹੀ ਗੱਲ ਕਰਦੇ ਜੀ। ਤੇ ਸਾਡੇ ਲਾਸਟ ਕਾਲਰ ਨੇ ਗੁਰਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ
ਮੇਰਾ ਕੁਐਸਚਨ ਆ ਮਨਪ੍ਰੀਤ ਲਈ। ਮਨਪ੍ਰੀਤ ਜਦੋਂ ਪੀਪੀ ਪਾਰਟੀ ਬਣਾਈ ਹੈ ਇਹਨੇ ਤੇ ਬੜੀ NRI ਭਰਾ ਸੀ ਜਿਹੜੇ ਬੜੀ ਮਦਦ ਕੀਤੀ ਸੀ ਇਹਨਾਂ ਨੇ ਇਹ ਮਨਪ੍ਰੀਤ ਬਾਦਲ ਦੀ, ਕਿਉਂਕਿ ਇਹ ਕਾਂਗਰਸ ਤੇ ਅਕਾਲੀ ਦਲ ਨਾਲੋਂ ਦੋਨਾਂ ਨਾਲੋਂ ਵੱਖਰਾ ਆਦਮੀ ਨਿਕਲਿਆ ਸੀਗਾ ਜੀ। ਤੇ ਹੁਣ ਬਠਿੰਡੇ ਸੀਟ ਤੋਂ ਕੀ NRI ਮਨਪ੍ਰੀਤ ਨੂੰ ਹੀ ਸਪੋਰਟ ਕਰਨਗੇ? ਤੇ ਦੂਸਰਾ ਮੇਰਾ ਸਵਾਲ ਹੈ, ਜੇ ਮਨਪ੍ਰੀਤ ਬਠਿੰਡੇ ਤੋਂ ਵੀ ਹਾਰਿਆ ਗਿਆ ਤੇ ਹੋਰ ਕਿਹੜੀ ਪਾਰਟੀ ਦੇ ਵਿੱਚ ਜਾ ਸਕਦਾ ਮਨਪ੍ਰੀਤ? ਥੈਂਕ ਯੂ ਜੀ। ਦੇਖੋ, ਮਨਪ੍ਰੀਤ ਬਾਦਲ ਹੋਰਾਂ ਦੀ ਜਿਹੜੀ ਪੋਲੀਟੀਕਲ ਕਮਿਟਮੈਂਟ ਜਿਹੜੀ ਇਸ ਕਿਸਮ ਦੀ ਰਹੀ ਆ ਪਿਛਲੇ ਸਮੇਂ ਦੇ ਵਿੱਚ, ਜਿਹੜੀ ਉਹਨਾਂ ਨੇ ਇੱਕ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਉੱਥੇ ਖੜੋਏ ਨਹੀਂ। ਅਲਟੀਮੇਟਲੀ ਉਹ ਕਾਂਗਰਸ ਪਾਰਟੀ ਦੇ ਨੇੜੇ ਚਲੇ ਗਏ ਨੇ ਤੇ ਉਹ ਕਦਰ ਲਾਜ਼ਮੀ ਤੌਰ ਤੇ ਨਹੀਂ ਰਹੇਗੀ ਜਿਹੜੀ ਕਦਰ ਇੱਕ ਆਜ਼ਾਦ ਹੈਸੀਅਤ ਦੇ ਵਿੱਚ ਮਨਪ੍ਰੀਤ ਬਾਦਲ ਦੀ ਸੀ। ਤਾਂ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਵਿਧਾਨ ਸਭਾ ਚੋਣਾਂ ਬਹੁਤ ਹੀ ਚੰਗੀ ਨਹੀਂ ਸੀ ਗਈ। ਜਿੱਥੇ ਤੱਕ ਸਵਾਲ ਹੈ ਕਿ ਜੇ ਉਹ ਮਨਪ੍ਰੀਤ ਬਠਿੰਡੇ ਤੋਂ ਵੀ ਹਾਰ ਗਏ ਤਾਂ ਫਿਰ ਕੀ ਹੋਏਗਾ, ਤਾਂ ਮੈਂ ਦੱਸਣਾ ਚਾਹੁੰਦਾ ਕਿ ਬਠਿੰਡੇ ਉਹਦੀ ਹਾਰ ਜਾਂਦੇ ਨੇ ਮਨਪ੍ਰੀਤ ਬਾਦਲ, ਜਿਹੜੀ ਸੰਭਾਵਨਾ ਵੀ ਹੈ, ਕਿਉਂਕਿ ਉੱਥੇ ਕਾਂਗਰਸੀ ਖੁੱਲ੍ਹ ਕੇ ਉਹਨਾਂ ਨਾਲ ਨਹੀਂ ਚੱਲ ਰਹੇ। ਤਾਂ ਵੀ ਮਨਪ੍ਰੀਤ ਬਾਦਲ ਦੀ ਜਿਹੜੀ ਹੈ ਉਹ ਕੋਈ ਨਾ ਕੋਈ ਰਾਜਨੀਤਿਕ ਸੌਦੇਬਾਜ਼ੀ ਕਾਂਗਰਸ ਪਾਰਟੀ ਨਾਲ ਹੋ ਚੁੱਕੀ ਹੈ, ਚਾਹੇ ਰਾਜ ਸਭਾ ਰਾਹੀਂ ਉਹਨਾਂ ਨੂੰ ਪਾਰਲੀਮੈਂਟ 'ਚ ਭੇਜਿਆ ਜਾਏ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਮਨਪ੍ਰੀਤ ਬਾਦਲ ਨੂੰ ਜਿਹੜਾ ਉਹ ਕੋਈ ਨਾ ਕੋਈ ਆਨਰ ਕੀਤਾ ਜਾਏਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪੱਕੇ ਤੌਰ ਤੇ ਵੀ, ਅੱਜ ਤਾਂ ਨਹੀਂ ਮੈਂ ਕਹਿੰਦਾ 2 ਸਾਲਾਂ ਬਾਅਦ, ਸਾਲ ਬਾਅਦ ਪੱਕੇ ਤੌਰ ਤੇ ਵੀ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਸਕਦੀ ਹੈ ਮਨਪ੍ਰੀਤ ਬਾਦਲ, ਕਿਉਂਕਿ ਉਹਨਾਂ ਕੋਲ ਰਸਤਾ ਕੋਈ ਨਹੀਂ ਬਚਿਆ। ਮੈਂ ਅੱਗੇ ਵੀ ਕਹਿਣਾ ਕਿ 2 ਤਰ੍ਹਾਂ ਦੀ ਰਾਜਨੀਤੀ ਕਰ ਸਕਦੇ ਸੀ ਮਨਪ੍ਰੀਤ ਬਾਦਲ, ਇੱਕ ਲੋਕਾਂ ਦੀ ਰਾਜਨੀਤੀ, ਇੱਕ ਸੱਤਾ ਦੀ ਰਾਜਨੀਤੀ। ਲੋਕਾਂ ਦੀ ਰਾਜਨੀਤੀ ਉਹ ਸੀ ਜਿਹੜੀਆਂ ਕਸਮਾਂ ਖਾਧੀਆਂ ਮਨਪ੍ਰੀਤ ਬਾਦਲ ਨੇ ਖਟਕੜ ਕਲਾਂ 'ਚ ਜਾ ਕੇ, ਸੱਤਾ ਦੀ ਰਾਜਨੀਤੀ ਉਹ ਜਿਹੜੀ ਹੁਣ ਉਹ ਕਰ ਰਹੇ ਨੇ। ਇਸ ਕਰਕੇ ਇਹਨਾਂ ਦੇ ਭਰਾ ਤਾਂ ਤੁਸੀਂ ਜ਼ਿਆਦਾ ਜਾਣਦੇ ਹੋ ਕਿੰਨੀ ਕੁ ਜ਼ਿਆਦਾ ਹੁਣ ਮਦਦ ਕਰ ਰਹੇ ਨੇ ਮਨਪ੍ਰੀਤ ਬਾਦਲ ਦੀ, ਮੁਕਾਬਲਤਨ ਉਹ ਸਮਾਂ ਤੇ ਇਹ ਸਮਾਂ। ਤੇ ਦੂਜਾ ਸਵਾਲ ਜੀ ਇਹਨਾਂ ਦਾ ਕੀ ਸੀ, ਮੈਂ ਸ਼ਾਇਦ ਭੁੱਲ ਗਿਆ। ਹਾਂਜੀ, ਉਹ ਦੂਜਾ ਤੇ NRI ਦਾ ਹੀ ਸੀਗਾ ਜੀ, ਤੁਸੀਂ ਦੇ ਦਿੱਤੇ ਜਵਾਬ ਦੋਹਾਂ ਦੇ। ਹਾਂ ਜੀ, ਬਹੁਤ ਮਿਹਰਬਾਨੀ। ਤੇ ਮੇਰਾ ਜੀ ਇੱਕ ਲਾਸਟ ਕੁਐਸਚਨ ਆ ਜੀ ਸੁਸ਼ੀਲ ਜੀ, ਮੇਰਾ ਇੱਕ ਲਾਸਟ ਕੁਐਸਚਨ ਆ ਕਿ ਜਿਵੇਂ ਹੁਣ ਜਿਹੜਾ ਚੋਣ ਕਮਿਸ਼ਨ ਆ ਉਹਨੇ ਵੀ ਬੜੀ ਸਖਤੀ ਜੀ ਸ਼ੁਰੂ ਕਰ ਦਿੱਤੀ ਆ, ਤੇ ਇਹਨਾਂ ਨੂੰ ਲੱਗਦਾ ਨਹੀਂ ਕਿ ਅਕਾਲੀ ਦਲ ਨੂੰ ਕਿ ਹੁਣ ਸਾਡੇ ਤੇ ਸਖਤਾਈ ਹੋਊਗੀ? ਦੇਖੋ, ਹੋਣੀ ਵੀ ਚਾਹੀਦੀ ਹੈ। ਚੋਣ ਕਮਿਸ਼ਨ ਪਿਛਲੀ ਵਾਰ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਸਮਜੀਤ ਸਿੱਧੂ ਜਿਹੜੀ ਚੋਣ ਕਮਿਸ਼ਨ ਮੁੱਖ ਚੋਣ ਅਫਸਰ ਸੀ ਸਾਡੀ, ਉਹਨੇ ਬਹੁਤ ਬਿਹਤਰ ਕੰਮ ਕੀਤਾ ਸੀ, ਪਰ ਆਖਰੀ 2 ਦਿਨ ਜਿਹੜੇ ਆ ਉਹ ਸਾਰੀਆਂ ਧੱਜੀਆਂ ਜਿਹੜੀਆਂ ਉੜ ਗਈਆਂ ਸੀ ਜ਼ਾਬਤੇ ਦੀਆਂ। ਹੁਣ ਚੋਣ ਕਮਿਸ਼ਨ ਨੇ ਦਖਲ ਪਹਿਲੀ ਵਾਰ ਦਿੱਤਾ, ਸਖਤ ਕਾਰਵਾਈ ਕੀਤੀ ਹੈ ਪੰਜਾਬ ਦੇ ਵਿੱਚ। ਲੁਧਿਆਣੇ ਦੇ ਪੁਲਿਸ ਕਮਿਸ਼ਨ ਨੂੰ ਬਦਲ ਦਿੱਤਾ, 3 DC ਬਦਲ ਦਿੱਤੇ, 4 SSP ਬਦਲ ਦਿੱਤੇ। ਇਹਨਾਂ ਸਾਰੇ ਦੇ ਖਿਲਾਫ ਸ਼ਿਕਾਇਤਾਂ ਸੀ ਕਿ ਇਹ ਬਿੰਗੇ ਸਿੱਧੇ ਢੰਗ ਦੇ ਨਾਲ ਹਕੂਮਤੀ ਧਿਰ ਦੀ ਮਦਦ ਕਰਨ ਵਾਲੇ ਲੋਕ ਹੈ। ਸੋ ਲਾਜ਼ਮੀ ਇਹਦਾ ਅਸਰ ਪਏਗਾ ਪੰਜਾਬ ਦੇ ਆਵਾਮ ਤੇ ਵੀ ਪਏਗਾ ਕਿ ਚੋਣ ਕਮਿਸ਼ਨ ਨੇ ਕੋਈ ਸਖਤੀ ਦਿਖਾਈ ਹੈ। ਤੇ ਜਿਹੜੇ ਲੋਕ ਜਿਹੜੇ ਹੁਣ ਰੁਖਸਤ ਕਰ ਦਿੱਤੇ ਗਏ ਆ, ਉਹਨਾਂ ਦੇ ਸਾਥ ਜਿਹੜੇ ਨਵੇਂ ਬੰਦੇ ਆਏ ਆ ਉਹ ਵੀ ਕੋਈ ਬਿਹਤਰ ਕੰਮ ਕਰ ਸਕਣਗੇ। ਪਰ ਕਿਉਂਕਿ ਚੋਣ ਕਮਿਸ਼ਨ ਦੇ ਕੋਲ ਆਪਣੀ ਕੋਈ ਕਿਸੇ ਕਿਸਮ ਦੀ ਜਿਹੜੀ ਹੈ ਫੋਰਸ ਨਹੀਂ ਹੈ, ਆਪਣੇ ਉਹਨਾਂ ਦੇ ਅਧਿਕਾਰ ਜਿਹੜੇ ਆ ਸਿਰਫ ਕਾਗਜ਼ੀ ਬਹੁਤੇ ਹੈ। ਅਮਲੀ ਰੂਪ ਦੇ ਵਿੱਚ ਜੇ ਚੋਣ ਕਮਿਸ਼ਨ ਚਾਹਵੇ ਕੁਝ ਕੰਮ ਕਰਨਾ, ਉਹਨਾਂ ਨੂੰ ਫਿਰ ਡਿਪੈਂਡ ਹੋਣਾ ਪੈਂਦਾ ਜਿਹੜੀਆਂ ਸਟੇਟ ਲੈਵਲ ਦੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਫੋਰਸਿਸ ਹੈਗੀਆਂ ਉਹਨਾਂ ਤੇ, ਪੰਜਾਬ ਪੁਲਿਸ ਤੇ ਜਾਂ ਕੇਂਦਰੀ ਰਿਜ਼ਰਵ ਪੁਲਿਸ ਦੇ ਉੱਤੇ। ਇਸ ਕਰਕੇ ਕਈ ਵਾਰੀ ਬਿਹਤਰ ਨਤੀਜੇ ਨਹੀਂ ਨਿਕਲਦੇ। ਪਰ ਓਵਰਆਲ ਚੋਣ ਕਮਿਸ਼ਨ ਜਿਹੜਾ ਆ ਉਹਨੇ ਜਿਸ ਕਿਸਮ ਦੀ ਸਖਤੀ ਦਿਖਾਈ ਹੈ ਉਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਥੋੜਾ ਨੁਕਸਾਨ ਤਾਂ ਹੋਏਗਾ, ਕਿਉਂਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜਿਹੜੀ ਹੈ ਹਕੂਮਤ ਵਾਲੇ ਜਿਹੜੇ ਲੋਕ ਆ ਕਰ ਲਿਆ ਕਰਦੇ ਆ। ਹੁਣ ਥੋੜਾ ਸ਼ਾਇਦ ਦਿੱਕਤ ਆਏਗੀ ਸ਼੍ਰੋਮਣੀ ਅਕਾਲੀ ਦਲ ਤੇ BJP ਨੂੰ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਆਏ ਆ ਤੇ ਜਿਹੜੇ ਵੀ ਮਨਾਂ ਦੇ ਵਿੱਚ ਲੋਕਾਂ ਦੇ ਕੁਐਸਚਨ ਸੀਗੇ ਉਹਨਾਂ ਦੇ ਤੁਸੀਂ ਆਨਸਰ ਕੀਤੇ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ। ਤੇ ਜੀ ਇਹ ਸਨ ਸੁਸ਼ੀਲ ਦੋਸਾਂਝ ਜੋ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ, ਮੰਗਲਵਾਰ ਨੂੰ ਆਉਂਦੇ ਨੇ ਜੀ ਸਾਡੇ ਨਾਲ। ਇਹ 8:30 ਹੁੰਦੇ ਨੇ ਜੀ। ਮੈਂ ਤੁਹਾਡੇ ਤੋਂ ਲੈਣੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।